ਯਾਰ ECG ਕਰਾਉਣਗੇ ਨਾ ਕੱਪੜੇ ਲਾ ਤੇ ਪਿਸਟਲ ਕੱਢ ਕੇ ਹੀ ਫੜਾਉਣ ਡਿਆ ਛੋੜੋ ਭਾਈ। ਸੋਨੇ ਦਾ ਦੰਦ ਲਵਾ ਲਿਆ ਨੋਨੀ ਨੇ ਤੇ ਇੰਨਾ ਸ਼ੱਕੀ ਵਹਿਮੀ ਸੀ ਮੂੰਹ ਤੇ ਇੱਟ ਰੱਖ ਕੇ ਸੁੱਤਾ। ਸੋਨੇ ਦਾ ਦੰਦ ਲਵਾ ਲਿਆ ਤੇ ਸੁਬਾ ਨੂੰ ਘਬਰਾਇਆ ਹੋਇਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਦੰਦ ਦਾ ਰੇਟ ਡਿੱਗ ਗਿਆ। ਯਾਰ ਖੋਤਾ ਰੇਡ ਵੀ ਚਲਾਉਂਦਾ ਸੀ ਤੇ ਐਂਕਰ ਵੀ ਸੀ ਤੇ ਪ੍ਰੋਗਰਾਮ ਖਤਮ ਏਦਾਂ ਕਰਨ ਦਿਆ। ਐਂਕਰ ਸੀ, ਇਹ ਵੀ ਐਂਕਰ ਸੀ ਤੇ ਖੋਤਾ ਰੇੜੀ ਵੀ ਚਲਾਉਂਦਾ ਸੀ ਤੇ ਮੇਕਅਪ ਮੈਨ ਨੂੰ ਕਹਿੰਦਾ ਮੇਕਅਪ, ਉਹ ਆ ਕੇ ਖੜਕਣਾ ਮਾਰਦਾ। ਕਾਲੂ ਆਪਣੀ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਕਰਨ ਡਿਆ ਹੈ ਤੇ ਪਿੱਛੋਂ ਆਵਾਜ਼ ਆਉਣ ਦੀ ਪੁੱਛ ਕਿਆ ਹੋਰ ਕਿੰਨੀਆਂ ਯਾਰ ਦਾਨਿਸ਼ ਭਾਈ ਆ ਜਿਹੜੇ ਲਾਲ ਲਾਲ ਜੇ ਦਾਣੇ ਹੁੰਦੇ ਆ ਰੈੱਡ ਰੈੱਡ ਛੋਟੇ ਛੋਟੇ, ਇਹ ਦੋ ਨਿਕਲੇ ਆ, ਇਹਨਾਂ ਦਾ ਕੀ ਮਤਲਬ ਆ? ਇਹ ਦਾਣੇ ਨਹੀਂ ਹੁੰਦੇ, ਇਹ ਸਿਆਰੇ ਹੁੰਦੇ ਆ, ਦੁਮਦਾਰ ਸਿਆਰੇ ਆ ਇਹ ਨਾ। ਅੱਜ ਕੱਲ ਵੈਸੇ ਵੀ ਦਾਣੇ ਬਹੁਤ ਤੰਗ ਕਰ ਰਹੇ, ਗਰਮੀ ਦਾਣੇ। ਭਾਈ ਫੈਸਲ, ਤੁਹਾਡੇ ਸਾਰਿਆਂ ਨੂੰ ਇੱਕ ਸਵਾਲ ਆ। ਮੈਂ ਰਾਤ ਦਾ ਨਾ ਐ ਕੰਮ ਕਰੀ ਜਾ ਰਿਹਾ, ਐ ਤਰਸ ਤੇ ਕੰਮ ਕਰੀ ਜਾ ਰਿਹਾ ਯਾਰ। ਕਾਦੀ ਆਵਾਜ਼ ਕਿੱਥੋਂ ਹੁੰਦੀ ਆ? ਓ ਯਾਰ ਆ ਇੱਥੋਂ ਆਉਣ ਦੀ ਆਵਾਜ਼। ਨਹੀਂ ਆ ਮਾਰ ਦੇਖੋ, ਆ ਦੇਖੀ ਹੁਣ। ਜਿਹੜਾ ਖਲਾਬ ਆ ਨਾ, ਇਹ ਹੋਲ ਹੈਗਾ, ਇਹ ਜਦੋਂ ਆਪਸ ਵਿੱਚ ਟਕਰਾਉਂਦੇ ਤੇ ਫਿਰ ਆਵਾਜ਼ ਉਹ ਭਾਜੀ ਸ਼ੋਅ ਸ਼ੁਰੂ ਕਰੋ, ਤੁਸੀਂ ਸਮਝਾਓ ਆਪੇ ਮਸਤ ਨੂੰ। ਨਾ ਅੱਗੇ ਤੋਂ ਸ਼ਸ਼ੋ ਪੰਚ ਨਹੀਂ ਪੈਣਾ, ਤੂੰ ਸਿੱਧਾ ਆ ਕੇ ਕਿਸੇ ਨਾਲ ਮਸ਼ਵਰਾ ਕਰਨਾ ਵਾ। ਤੂੰ ਸ਼ਸ਼ੋ ਪੰਚ ਪੈਣਾ, ਮੇਰਾ ਤਰਾ ਕਰਕੇ ਰੱਖਤਾ, ਸਾਰੇ ਪੱਖੀ ਡਾ ਕੇ ਰੱਖਤੇ। ਮਾਮਾ ਕੈਮਰਾ ਤੇ ਚੱਲ ਲੈਣ ਦੇ। ਅੱਛਾ ਇਹ ਕੀ ਜੀ, ਇਹ ਸਿਆਰੇ ਸੀ? ਉਹ ਯਾਰ ਚੜਦੇ ਯਾਰ, ਛੱਡੋ ਯਾਰ, ਚਲੋ ਜੀ। ਉਹ ਪਨ ਸਾਫਾ ਤੇ ਰੱਖੋ। ਤੈਨੂੰ ਮਸਲਾ ਵਾ ਯਾਰ ਮਿੱਠੇ ਯਾਰ, ਤੈਨੂੰ ਕਰੋ ਸ਼ੁਰੂ ਕਰੋ। ਪਨ ਸਾਫਾ ਸਾਈਡ ਤੇ ਰੱਖ ਦਿਓ। ਨਹੀਂ ਮੈਂ ਰੱਖਣਾ, ਧੋ ਲੈਣਾ ਸੀ ਫਿਰ। ਨਹੀਂ ਰੱਖਣਾ। ਪੈਂਟ ਸ਼ਰਟ ਨਾਲ ਕੋਈ ਅੱਜ ਤੱਕ ਦੇਖਿਆ ਕਿਸੇ ਨੇ ਸਾਫਾ ਰੱਖਿਆ? ਭਾਈ ਯਾਰ ਜਾਨ ਪੰਜ ਕਲਰ ਫੇਡ ਆਏਗਾ ਇਹ ਚ ਫਿਰ ਨਾਲ ਰੰਗ। ਔਰ ਤੂੰ ਜੁੱਤੀ ਚਾਮ ਐ ਲੱਗਦਾ ਫੈਸ਼ਨ ਰਾਮੇ ਬਦਰਮੀ ਦਾਦ ਨੇ। ਤੇਰਾ ਦਿਲ ਘਬਰਾਉਂਦਾ, ਜੂਸ ਮੰਗਾਵਾਂ ਤੁਹਾਡੇ ਵਾਸਤੇ? ਇਹੋ ਜਿਹੇ ਨਾ ਬੇਟੇ, ਇਹੋ ਜਿਹੇ ਵੱਡੇ ਢਿੱਡ ਵਾਲੇ ਬੰਦਿਆਂ ਨੂੰ ਪੈਂਟਰ ਕਹਿੰਦੇ ਹੁੰਦੇ। ਤੇਰੇ ਢਿੱਡ ਤੇ ਬੈਨਰ ਲਿਖ ਲਿਆ ਕਰ। बैनर लेके ਜਿਹਦਾ ਮੂੰਹ ਵੀ ਬਣਾ ਦਿੰਦੇ ਇਸ ਤਰਫ। बना मैं मजदूर तो मजदूरियों का पता चला। कैमरे ਤੇ ਚਲਾ ਲਓ ਭਾਈ, ਕੈਮਰੇ कैमरे ਚੱਲ ਗਏ ਚੱਲ ਗਏ। ਹਾਂ ਸਿਰਾਜ ਐਕਟਿਵ ਹੋ ਜਰਾ ਥੋੜਾ ਜਿਹਾ ਜੀ। ਚਲੋ। बना मैं मजदूर तो मजदूरियों का पता चला, ਹਾਏ ਹਾਏ मुझे अपने बाप की मजबूरियों का पता चला। ਓਏ बहुत पुराना शेर। मैं हुण इस तो कहने आ कि बड़े दिनों बाद मैनू अज गर्मी महसूस हुई है कि गर्मी वाकई है। मैं जिन्हों वेख रहे हैं, जिन्हों सुन रहे हैं, गर्मी 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 गर्मी, तो अज मैनू इन्नी क गर्मी फील हुई है ना, क्योंकि मैं बेसिक तौर पर AC च मिठा जी, गड्डी च भी AC, दफ्तर भी AC, बाहर भी AC, अंदर भी AC, लेकिन पहनो तो अगे जड़ा बाप के बाद बचना, खुद ही सबसे बचना। कि मैं ओ यार वो छड़ दे यार। AC ਕਹਿੰਦੇ ਗੱਡੀ 'ਚ ਉਹ ਪੀਲਾ ਪੱਖਾ ਲੱਗਾ 6 ਵੋਲਟ ਵਾਲਾ ਨਹੀਂ, ਛੋਟੀ ਬੈਟਰੀ, ਦੋ ਸੈੱਲ ਜੋੜ ਕੇ ਉੱਤੇ ਰਬੜ ਚੜਾਈ, ਪੀਲਾ ਪੱਖਾ ਚੱਲਦਾ। ਗੱਡੀ ਦੇ ਬਾਹਰ ਜਿਹੜੇ ਵੈਪਰ ਲੱਗੇ ਹੁੰਦੇ ਆ, ਆਹ ਉਹਨਾਂ ਹੱਥ ਨਾਲ ਪੱਖਾ ਬੰਨਿਆ ਇੰਜ ਲਾਏ ਹੋਏ ਆ। ਅੱਛਾ ਮੈਂ ਪਤਾ ਕੀ ਕਹਿ ਰਿਹਾ ਸੀਗਾ, ਮੈਂ ਇਹ ਕਹਿ ਰਿਹਾ ਸੀਗਾ ਕਿ ਯਾਰ ਮੇਰੇ ਅੱਬੂ ਹੁੰਦੇ ਨਾ, ਮੈਨੂੰ ਕਦੇ ਵੀ ਗਰਮੀ 'ਚ ਨਿਕਲਣ ਨਾ ਦਿੰਦੇ। ਓਏ ਕਿਉਂਕਿ ਉਹਨਾਂ ਨੇ ਆਪ ਹੀ ਸਮਾਨ ਲਿਆ ਕਰਨੇ। ਆ ਗਏ ਅੱਬੂ ਠੀਕ ਟਾਈਮ 'ਚ ਆ ਗਏ। ਮੈਨੂੰ ਕਦੇ ਵੀ ਗਰਮੀ 'ਚ ਨਹੀਂ ਸੀ ਨਿਕਲਣ ਦੇਣਾ। ਤੇ ਇਹ ਤੇ ਗੱਲ ਨਹੀਂ ਝੂਠ ਹੈ। ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੀ ਔਲਾਦ ਵੀ ਗਰਮੀ 'ਚ ਨਾ ਨਿਕਲੇ, ਤੇ ਤੁਸੀਂ ਵੀ ਇਹੀ ਕੋਸ਼ਿਸ਼ ਕਰਨੀ ਕਿ ਤੁਹਾਡੀ ਵੀ ਔਲਾਦ ਗਰਮੀ 'ਚ ਨਾ ਨਿਕਲੇ, ਕਿਉਂਕਿ ਬੱਚਿਆਂ ਨੂੰ ਫੈਸਿਲਿਟੀਆਂ ਦਿਵੋ, ਜਿੰਨੀਆਂ ਹੋ ਸਕਦੀਆਂ ਫੈਸਿਲਿਟੀਆਂ ਦਿਓ। ਉਹ ਆ ਗਏ ਜੀ, ਉਹ ਆ ਗਏ, ਉਹ ਗਰਮੀ ਵੀ ਆ ਗਈ। ਓਏ ਆ ਜਾਓ ਯਾਰ, ਆ ਜਾਓ ਆ ਜਾਓ ਕਿੱਧਰ ਆਏ? ਚਲੋ ਵਾਲੇਕੁਮ ਸਲਾਮ। ਉਹ ਸਮੋਸੇ ਚੱਕ ਲਿਆਓ ਸਾਡਾ ਤੇ ਰੱਖ ਲਓ। ਮੇਰਾ ਯਾਰ ਰਾਣਾ ਬਸਰ ਨਿਕਰਿਆ ਪਿਆ ਜਦ ਪੂਰਾ ਸ਼ੋਅ ਕਰ। ਮੁਦੱਸਰ ਭਾਈ, ਰਾਣਾ ਆਇਆ। ਮੁਦੱਸਰ ਭਾਈ ਵੀ ਆ ਗਏ ਨੇ ਜੀ, ਤੇ ਨੋਨੀ ਭਾਈ ਵੀ ਸਮੋਸੇ ਚੁੱਕ ਲਿਆਓ। ਮੁਦੱਸਰ ਗੱਲ ਆ ਸਮੋਸੇ ਨਹੀਂ ਖਾਣੇ ਭਾਜੀ। ਦੇਖੋ ਮੇਰੀ ਗੱਲ ਸੁਣੋ, ਇੱਥੇ ਓ ਯਾਰ ਚੁੱਪ ਕਰ ਜਾ ਯਾਰ, ਤੂੰ ਦੇਖ ਤਾਂ ਸੀ ਵੀ ਗੱਲ ਕਿਹੜੀ ਹੋਣੀ। ਸਮਝ ਜਾਣੇਗਾ, ਤੈਨੂੰ ਸ਼ੁਕਰ ਕਰ ਸ਼ੋਅ ਜਗ੍ਹਾ ਦੇਤੀ ਆ, ਤੂੰ ਆ ਕੇ ਬਹਿ ਸਲਾਮ ਦੁਆ ਕਰ। ਓਏ ਮਹਿਮਾਨ ਸਮਝਾਉਣਾ ਲੈਣਾ ਹੈਲੋ ਰਾਣਾ ਜੀ ਅੱਜ ਮੈਂ ਵੇਖਣਾ ਕਿਹੜਾ ਕਿੰਨੇ ਪਾਣੀ 'ਚ। ਰਾਣਾ ਸਾਹਿਬ ਆਓ ਉਧਰ। ਆਓ ਜੀ ਆਓ। ਓ ਯਾਰ ਕੋਈ ਗੱਲ ਚੱਲਣ ਰਹੀ ਸ਼ੁਰੂ। ਅੱਛਾ ਜੀ, ਬਿਸਮਿਲ੍ਲਾ। ਰਾਣਾ ਜੀ ਆ ਜਾਓ। ਰਾਣਾ ਜੀ ਮਾਫ ਕਰਨਾ, ਮੈਂ ਕਹਿ ਰਿਹਾ ਸੀ ਮੁਦੱਸਰ ਸਾਹਿਬ ਕਿ ਫੈਸਿਲਿਟੀਆਂ ਹੈ ਨਾ ਬੱਚਿਆਂ ਨੂੰ ਦਿਵੋ ਯਾਰ। ਆਏ ਕਿੰਨਾ ਕੁ ਬਿੱਲ ਆ ਜਾਏਗਾ ਯਾਰ? ਮੈਂ ਭਾਜੀ ਆਪਣੇ ਦੋਵਾਂ ਬੱਚਿਆਂ ਨੂੰ ਫੈਸਿਲਿਟੀਆਂ ਲੈ ਕੇ ਦਿੱਤੀਆਂ, ਅਗਲੇ ਰੇੜੀ ਫਿਰਦੇ ਆ। ਵੱਡੇ ਨੂੰ ਵੱਡੀ ਫੈਸਿਲਿਟੀ ਲੈ ਕੇ ਦਿੱਤੀ ਹੈ, ਛੋਟੇ ਨੂੰ ਛੋਟੀ ਜਿਹਦਾ ਟਾਇਰ ਵੀ ਸਾਈਡ ਤੇ ਹੋ ਜਾਂਦਾ, ਡਿੱਗਦੀ ਨਹੀਂ। ਕਿੰਨਾ ਕੁ ਬਿੱਲ ਆਏਗਾ? ਮਿੱਠੇ ਨੂੰ 1.5 ਲੱਖ ਬਿੱਲ ਆਇਆ, ਕਹਿੰਦਾ 25 ਸਾਲ ਦੀਆਂ ਕਿਸ਼ਤਾਂ ਕਰ ਦੋ। ਯਾਰ ਇਹਨੂੰ ਇਹਦੇ ਵੱਡੇ ਭਰਾ ਨੇ ਫੈਸਿਲਿਟੀ ਦਿੱਤੀ, ਇਹਨੇ ਪਹਿਲੇ ਤੇ ਨਹੀਂ ਗਵਾ ਲਈ।
ਯਾਰ ਤੈਨੂੰ ਅਸੀਂ ਤਾਂ ਪਤਾ ਵੀ ਲਿੰਕ ਕਿਹੜਾ ਚੱਲਣ ਡਿਆ ਸੀ ਫੈਸਿਲਿਟੀ ਦਾ ਕਿਹੜੀ ਗੱਲ ਸ਼ੁਰੂ ਚ ਹੋਈ ਆ? ਤੂੰ ਪਹਿਲੇ ਆ ਕੇ ਜਿਹੜਾ ਸ਼ੋਰ 2-3 ਮਿੰਟ ਬੈਠੀ ਰਲੀਦਾ ਹੁੰਦਾ ਬੋਦਾ ਵਾਈਦਾ ਹੁੰਦਾ ਪੁੱਛਦੇ ਪਾਣ ਮੈਂ ਬੋਲਵਾਂ ਕਿਤੇ ਜਾ ਤੈਨੂੰ ਕਿਹੜੀ ਹੈ ਜੀ ਆਖਰ ਆਈ ਤੂੰ ਜੁਗਤ ਕਰਕੇ ਕੀ ਮਿਲ ਗਿਆ ਤੈਨੂੰ ਸ਼ੀਲਡ ਦੇਣਾ ਹੈ ਇਹ ਜੁਗਤ ਕਰਕੇ ਤੂੰ ਟਮਗਾ ਇਮਤਿਆਜ਼ ਮਿਲ ਗਿਆ ਵਾ ਯਾਰ ਸਾਨੂੰ ਦੇਖ ਅਸੀਂ ਯਾਰ ਸ਼ੋਅ ਤੋਂ 8-10 ਸਾਲ ਪੁਰਾਣਾ ਵਾ ਸਾਰੇ ਚੁੱਪ ਕਰਕੇ ਬੈਠੇ ਹੋ ਭਾਈ ਦੀ ਗੱਲ ਸੁਣਨ ਦੇ ਤੂੰ ਆਂਦੇ ਫੈਸਿਲਿਟੀ ਮਿਲ ਗਈ ਤਾਂ ਫਿਲਟਰ ਵੀ ਟੁੱਟ ਲਈ ਲੈ ਮੈਂ ਗੱਲ ਬੱਚਾ ਬਣਾ ਵਾ ਅੱਛਾ ਮੈਂ ਨਾ ਸ਼ੋਅ ਦੀ ਚਾਲ ਚੈੱਕ ਕਰਨਾ ਅੱਛਾ ਯਾਰ ਮੈਂ ਇਹ ਗੱਲ ਕਰਨ ਅਸੀਂ ਤੁਹਾਨੂੰ ਪਤਾ ਲੱਗ ਜਾਂਦਾ ਮੈਂ ਕਿਹਾ ਮੇਰੇ ਅੱਬੂ ਹੁੰਦੇ ਨਾ ਮੈਨੂੰ ਗਰਮੀ 'ਚ ਨਾ ਨਿਕਲਣ ਦਿੰਦੇ। ਮੈਂ ਹੁਣ ਆਪਣੀ ਔਲਾਦ ਨੂੰ ਗਰਮੀ 'ਚ ਨਹੀਂ ਨਿਕਲਣ ਦੇਣਾ ਮੈਂ ਉਹਨਾਂ ਨੂੰ ਹਰ ਫੈਸਿਲਿਟੀ ਦੇਣੀ ਉਹ ਤੁਹਾਡੀ ਔਲਾਦ ਚੂਚੇ ਆ ਨਹੀਂ ਗਰਮੀ 'ਚ ਨਿਕਲਣ ਦੇਣਾ ਅਸੀਂ ਕਿਹੜੇ ਨਿਕਲਣ ਦਿੰਦੇ ਉਹ ਕਿੰਨਾ ਕੁ ਬਿੱਲ ਆ ਜਾਏਗਾ ਯਾਰ ਲੱਖ ਰੁਪਈਆ 50,000 30,000 ਕਿੰਨਾ ਕਾਇਦੇਗਾ ਜਦੋਂ ਤਾਰਨਾ ਹੀ ਨਹੀਂ ਪਰ ਭਾਈ ਫੈਸਲ ਐਸ ਫੈਸਿਲਿਟੀਆਂ ਦੇਣ ਨਾਲ ਤੁਸੀਂ ਉਹਨਾਂ ਨੂੰ ਸੋਲ ਬਣਾ ਦੋਗੇ ਉਹਨਾਂ 'ਚ ਇੱਕ ਉਹ ਜਿਹੜਾ ਜਜ਼ਬਾ ਕੰਮ ਕਰਨ ਦਾ ਮਿਹਨਤ ਬਾਹਰ ਦੀ ਧੁੱਪ ਗਰਮੀ ਬਰਦਾਸ਼ਤ ਕਰਨ ਦਾ ਉਹ ਬਗੈਰ ਫੈਸਿਲਿਟੀਆਂ ਤੋਂ ਉਹਨਾਂ ਦਾ ਜਜ਼ਬਾ ਮਰਿਆ ਪਿਆ ਵਾ ਫੈਸਿਲਿਟੀਆਂ ਦੇ ਕੇ ਦੇਖ ਲਓ ਸ਼ਾਇਦ ਜਜ਼ਬਾ ਉੱਠ ਜਾਵੇ ਉਹਨਾਂ ਨੂੰ ਮਰਦ ਬਣਾਉਣਾ ਨਾ ਤੇ ਉਹਨਾਂ ਨੂੰ ਜ਼ਮਾਨੇ ਦੇ ਅੰਦਰ ਸੁੱਟੋ ਹਾਂਜੀ ਉਹ ਕਾਸ਼ੀਨਾਥ ਨਾ ਭੇਜਦਾ ਉਹ ਹੁਣ ਨਹੀਂ ਮਰਦ ਬਣਦੇ ਹੋਏ ਉਹ ਭਾਈ ਤੁਹਾਡੇ ਵਾਲਦ ਸਾਹਿਬ ਹੁੰਦੇ ਤੁਹਾਨੂੰ ਫੈਸਿਲਿਟੀ ਦਿੰਦੇ ਤੁਹਾਨੂੰ ਗਰਮੀ 'ਚ ਨਾ ਜਾਣ ਦਿੰਦੇ ਇਸ ਤਰ੍ਹਾਂ ਹੀ ਕਾਲੂ ਦੇ ਵਾਲਦ ਸਾਹਿਬ ਹੁੰਦੇ ਉਹਨੇ ਸਰਦੀ 'ਚ ਨਹੀਂ ਸੀ ਹੁੰਦਾ ਸਾਰਾ ਧੁੱਪੇ ਚੱਲ ਇਹਦੀ ਗੱਲ ਦਾ ਜਵਾਬ ਨਾ ਦੇ ਆਪੇ ਕੱਚਾ ਹੋਏਗਾ ਚੁੱਪ ਰਹਿ ਮੈਂ ਇਹਨੂੰ ਵੈਸੇ ਇਗਨੋਰ ਕੀਤਾ ਹੋਇਆ ਵਾ ਮੈਂ ਆਪਣੇ ਜ਼ੇਨ ਚੋਂ ਕੱਢਿਆ ਹੋਇਆ ਵਾ ਅੱਛਾ ਮੁਦੱਸਰ ਇਹਨੂੰ ਕਿਸੇ ਨੇ ਸਾਹਿਬ ਕਿਹਾ ਤੂੰ ਏਡਾ ਕਾਮਯਾਬ ਆ ਪਿੱਛੇ ਕਿਹਦਾ ਹੱਥ ਆ ਤੇ ਕਹਿੰਦਾ ਕਰੇਨ ਦਾ ਇਹਨੂੰ ਇੱਕ ਬੰਦੇ ਨੇ ਕਿਹਾ ਤੂੰ ਕਾਮਯਾਬ ਆ ਪਿੱਛੇ ਕਿਹਦਾ ਹੱਥਾ ਕਹਿੰਦਾ ਅੱਬਾ ਜੀ ਉਹ ਰੋਜ਼ ਚਪੇੜ ਮਾਰ ਕੇ ਭੇਜਦੇ ਛੱਪ ਜਾਂਦਾ ਇਹਦਾ ਸਿਰਫ ਇੱਕ ਕਜ਼ਨ ਇਹਨੂੰ ਮਿਲਣ ਆਇਆ ਤੇ 2.5 ਲੀਟਰ ਦੀ ਬੋਤਲ ਲੈ ਆਇਆ ਲੇਕਿਨ ਮੁਦੱਸਰ ਸਾਹਿਬ ਗਰਮੀ ਦਾ ਦੱਸੋ ਬਾਹਰ ਤੁਹਾਨੂੰ ਤੇ ਲੱਗਦੀ ਵੀ ਜ਼ਿਆਦਾ ਹੋਣੀ ਭਾਈ ਫੈਸਲ ਬਹੁਤ ਗਰਮੀ ਪੈ ਕਿੰਨੀ ਕੁ ਗਰਮੀ ਪੈਣ ਡਈ ਇਹ ਫੈਸਿਲਿਟੀ ਨਹੀਂ ਨਾ ਹੈਗੀ ਤੇ ਬਾਹਰ ਕਰਦਾ ਹਜ਼ਾਰਾਂ ਤੇ ਲੜਾ ਕਰਾਂ ਮੈਂ ਤੇਰੇ ਕੋਲ ਤੇ ਹਰ ਫੈਸਿਲਿਟੀ ਆ ਆ ਭਾਈ ਮਿੱਠਾ ਟੀਰਾ ਸੀ ਨਾ ਆਹੋ ਆ ਫੈਸਿਲਿਟੀ ਤੋਂ ਹੀ ਗੱਲ ਆਈ ਹੈ ਯਾਨੀ ਆਹੋ ਆਹੋ ਆ ਭਾਈ ਮਿੱਠਾ ਟੀਰਾ ਸੀ ਤੇ ਘਰ ਹੀ ਕੋਈ ਪਰੋਣਾ ਵੇਖ ਕੇ ਕਹਿੰਦਾ ਅੱਜ ਬੋਤਲਾਂ ਹੀ ਚੱਲਣਗੀਆਂ ਯਾਰ ਬੰਬੀਨੋ ਪਾਨ ਸ਼ਾਪ ਉਹ ਭਾਈ ਓਹੋ ਭਾਜੀ ਯਾਰ ਬਿਠੇ ਮਾਸ਼ਾਅੱਲਾ ਤੁਸੀਂ ਮਜ਼ਾਕ ਕਰਾ ਚੋ ਹੇਟੋ ਨਹੀਂ ਨਹੀਂ ਗੱਲ ਤੇ ਨਾ ਕਰੋ ਨਹੀਂ ਭਰਾਵਾ ਬੰਬੀਨੋ ਪਾਨ ਸ਼ਾਪ ਜਾ ਕੇ ਨਾ ਭਾਜੀ ਰੌਦਾ ਟੀਨ ਪੈ ਕਿੱਥੇ ਹਾਲਤ ਤੋਂ ਕਿਹਦੇ ਕੋ ਜਾ ਕੇ ਮੁੰਡਾ ਦੋਸਤਾਂ ਕੋਲ ਜਾ ਕੇ ਹਾਜ਼ਰ ਰਹੀਦਾ ਹੁੰਦਾ ਨਹੀਂ ਐਂਕਰ ਬਣਿਓ ਤੇ ਕਿਤੇ ਹੋਸ਼ ਰਹੋ ਨਹੀਂ ਮੁਦੱਸਰ ਭਾਈ ਤੁਸੀਂ ਵੈਸੇ ਸੀਲਿੰਗ ਕਰਾਓ ਤੁਹਾਡੇ ਡਾਇਰੈਕਟ ਪੈ ਰਹੀ ਹੈ ਯਾਰ ਬਹੁਤ ਗਰਮੀ ਹੈ ਨਾ ਇਹਦੇ ਮਾਸ਼ਾਅੱਲਾ ਪੇਪਰ ਸਹੀ ਲੱਗ ਗਿਆ ਵਾ ਐਸ ਗੱਲ ਉਹਦਾ ਪੱਫ ਵਾ ਸਹੀ ਭਰਵਾ ਵਿੱਚ ਕਿੰਨਾ ਬੜਾ ਕਾਲਾ ਕੋਲਾ ਵੀ ਪਾਇਆ ਆ ਭਾਈ ਮਿੱਠਾ ਨਹੀਂ ਬੋਲੇ ਤੇ ਐ ਮਾਰੀ ਜਾਵੇ ਮੈਂ ਕਹਾ ਕੀ ਹੋਣ ਡਿਆ ਕਹਿੰਦਾ ਚੁੱਪ ਕਰ ਜਾ ਰੈਡ ਬੁੱਲ ਪੀਣਾ ਵਾ ਜੈਨ ਦੇ ਦਫ਼ਤਰ ਬੈਠਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਿਹਾ ਇੱਥੇ ਬੈਠਾ ਕਹਿੰਦਾ ਯਾਰ ਫ੍ਰੀ ਐਮਬੀਆਂ ਨਹੀਂ ਸਹੀਆਂ ਵਾਪਸ ਕਰਨਾ ਹੈ ਮਾਮਾ ਉਹ ਕਿੱਥੋਂ ਆਣੀਆਂ ਮਿੱਠੇ ਹੁਣੇ ਆਪਣੇ ਘਰ ਦੇ ਬਾਹਰ ਨਿੱਕਾ ਜਿਹਾ ਸ਼ਾਵਰ ਟੰਗ ਕੇ ਤੇ ਬਾਹਰ ਲਿਖਿਆ ਫੁਆਰਾ ਚੌਂਕ ਇੱਕ ਪਲਾਜ਼ੇ 'ਚ ਪੈਨਸ਼ਨ ਲੈਣ ਵੜ ਗਿਆ ਉਧਰ ਫਿਰੀ ਜਾਵੇ ਮੈਂ ਕਿਹਾ ਕਿਤੇ ਰੋਕ ਕੇ ਲੈ ਲੈ ਕਹਿੰਦਾ ਬਾਹਰ ਨਹੀਂ ਲਿਖਿਆ ਟਰਬੋ ਯਾਰ ਤੁਰਪੋ ਇਹਦੇ ਅੱਬੇ ਨੂੰ ਫੜ ਜਾ ਉਹਨੂੰ ਕਹਿੰਦਾ ਭੱਤ ਕਰ ਐਕਟ ਚੋਂ ਬਾਹਰ ਆ ਐਵੇਂ ਦਾ ਸੜਕ ਤੋਂ 4-5 ਪੱਥਰ ਇਕੱਠੇ ਕਰਕੇ ਥੜੀ ਤੇ ਰੱਖ ਕੇ ਬਾਹਰ ਲਿਖਿਆ ਆਬਸ਼ਾਰ ਹਾਊਸ ਯਾਰ ਈਸੀਜੀ ਕਰਾਉਣਗੇ ਨਾ ਕੱਪੜੇ ਲਾ ਤੇ ਪਿਸਟਲ ਕੱਢ ਕੇ ਹੀ ਫੜਾਉਣ ਡਿਆ ਛੋੜੋ ਭਾਈ ਇੱਕ ਤਾਂ ਕਹਿੰਦਾ ਕੱਢ ਲਿਆ ਬਸ ਗੁਰਦੇ ਫੁੱਲ ਖਰਾਬ ਤੇ ਪਿਸਟਲ 2 ਲਾਏ ਯਾਰ ਸੋਨੇ ਦਾ ਦੱਦ ਲਵਾ ਕੇ ਵੱਡੀ ਗੱਲ ਤੇ ਵੀ ਲਾਫਟ ਨਹੀਂ ਦੇ ਰਿਹਾ ਨਹੀਂ ਕਰ ਇਹ ਮਾਮਾ ਖੋਲ ਕੇ ਲਾਫਟ ਤੇ ਕਾਲੂ ਨੇ ਸੋਨੇ ਦਾ ਦੰਦ ਲਵਾ ਲਿਆ ਇਹਨੂੰ ਚੋਰ ਪੈ ਗਏ ਕਹਿੰਦੇ ਜੋ ਕੁਛ ਹੈਗਾ ਕੱਢ ਦੇ ਕਹਿੰਦਾ ਕਾਹਨੂੰ ਭਾਈ ਸੋਨੇ ਦਾ ਦੰਦ ਲਵਾ ਕੇ ਫਿਰਨ ਦੇ ਮਗਰ ਚੋਰ ਪੈ ਗਏ ਤੇ ਲਾ ਕੇ ਨਾਲੀ 'ਚ ਸੁੱਟਤਾ ਚੋਰ ਚਲ ਗਏ ਤੇ ਹੱਥ ਮਾਰ ਕੇ ਲੱਭਣ ਦੇ ਕਾਲੂ ਦੇ ਸਾਰੇ ਦੰਦ ਸੋਨੇ ਦੇ ਸੀਗੇ ਚੋਰ ਪੈ ਗਏ ਤੇ 20 ਲਾ ਕੇ ਪੜਾਇਆ ਕਹਿੰਦਾ ਫੜ ਮੈਨੂੰ ਕੋਨੇ ਨਾ ਮਾਰਦਾ ਯਾਰ ਨੋਨੀ ਦਾ ਸੋਨੇ ਦਾ ਦੰਦ ਸੀਗਾ ਤੇ ਦੰਦ ਇੱਥੇ ਲਵਾ ਕੇ ਨਾ ਤੇ ਅੱਖਾਂ ਖੋਲ ਕੇ ਸੌਣਿਆ ਸੋਨੇ ਦਾ ਦੰਦ ਲਵਾ ਲਿਆ ਨੋਨੀ ਨੇ ਤੇ ਇੰਨਾ ਸ਼ੱਕੀ ਵਹਿਮੀ ਸੀ ਮੂੰਹ ਤੇ ਇੱਟ ਰੱਖ ਕੇ ਸੁੱਤਾ ਯਾਰ ਸੋਨੇ ਦੇ ਦੰਦ ਲਵਾ ਲਏ ਤੇ ਆਪਣੇ ਪੀਰਾਂ ਨੇ ਕਹਿੰਦਾ ਤੁਹਾਨੂੰ ਮਹਿੰਗੀ ਗੱਲ ਕੱਢਾਂ ਬਿੱਠੇ ਨੇ ਸੋਨੇ ਦਾ ਦੰਦ ਲਵਾਇਆ ਤੇ ਬਾਪੂ ਕਹਿੰਦਾ ਆ ਹੀ ਮਰਿਆ 4 ਲੱਖ ਦਾ ਯਾਰ ਸੋਨੇ ਦਾ ਸਹੀ ਕਾਲੂ ਨੇ ਸੋਨੇ ਦਾ ਦੰਦ ਲਵਾ ਲਿਆ ਤੇ ਰੋਜ਼ ਮਾਰਕੀਟ ਜਾ ਕੇ ਰੇਟ ਪੁੱਛ ਰਿਹਾ ਸੋਨੇ ਦਾ ਕੀ ਰੇਟ ਸੋਨੇ ਦਾ ਦੰਦ ਲਵਾਇਆ ਤੇ ਰਾਤ ਨੂੰ ਬੁੱਲਾ ਤੇ ਰਬੜ ਐਂ ਚੜਾ ਕੇ ਸੋ ਰਿਹਾ ਸੋਨੇ ਦਾ ਦੰਦ ਸਲਮਾਨ ਨੇ ਵੀ ਲਵਾ ਲਿਆ ਉਦੋਂ ਹੀ ਮੂੰਹ ਪੱਕ ਕੇ ਨੀਲੀ ਦਵਾਈ ਮਲ ਕੇ ਫਿਰਨ ਦੇ ਸੋਨੇ ਦਾ ਦੰਦ ਲਵਾ ਲਿਆ ਤੇ ਸਵੇਰ ਨੂੰ ਘਬਰਾਇਆ ਹੋਇਆ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਦੰਦ ਦਾ ਰੇਟ ਡਿੱਗ ਗਿਆ ਯਾਰ ਸੋਨੇ ਦਾ ਦੰਦ ਲਵਾ ਕੇ ਤੇ ਰਿਸ਼ਤੇਦਾਰਾਂ ਸਾਹਮਣੇ ਵਾਸੀ ਲੈ ਰਿਹਾ ਪਰ ਦੰਦ ਟੁੱਟਾ ਸੀਗਾ ਤੇ ਮੰਗਣੀ ਸੀਗੀ ਉਹਨਾਂ ਨੂੰ ਕਹਿੰਦਾ ਮੈਨੂੰ ਗੋਠੀ ਨਾ ਪਾਇਆ ਮੇਰਾ ਦੰਦ ਲਵਾ ਦੇ
ਇਹਦੇ ਸਹੁਰੇ ਸਾਰੇ ਦਿਨ ਸੋਨੇ ਦੇ। ਮੈਂ ਕਿਹਾ ਮਾਸ਼ਾਅੱਲਾ ਸਾਰੇ ਦਿਨ ਸੋਨੇ ਦੇ। ਕਹਿੰਦਾ ਨਹੀਂ ਇਹ ਬੁਰਸ਼ ਨਹੀਂ ਕਰਦਾ। ਸੋਨੇ ਦਾ ਇੱਕ ਦੰਦ ਲਵਾ ਕੇ ਤੇ ਗੰਢੇਰੀਆਂ ਚੂਪਾਂ ਦੇ ਉਹ ਅੰਦਰ ਲੰਘ ਗਿਆ ਉਹ ਐਕਸ-ਰੇ 'ਚ ਹੀ ਨਜ਼ਰ ਆ ਰਿਹਾ ਮੈਨੂੰ। ਯਾਰ ਸੋਨੇ ਦਾ ਦੰਦ ਸੀ ਤੇ ਇੱਕ ਕਾਲਾ ਹੋਇਆ, ਕਹਿੰਦਾ ਨੀਲਮ ਆ। ਸੋਨੇ ਦਾ ਦੰਦ ਲਵਾ ਲਿਆ ਤੇ ਲੋਕਾਂ ਨੂੰ ਦਿਖਾਉਣ ਦਾ ਬੜਾ ਸ਼ੌਕ ਸੀਗਾ। ਹਰ ਇੱਕ ਦਾ ਗੱਲ ਕਰਦਾ ਸਲਾਹ ਕੀ ਹਾਲ ਈ ਓਏ ਕਿੱਦਾਂ। ਯਾਰ ਸੋਨੇ ਦਾ ਦੰਦ ਲਵਾ ਲਿਆ ਤਾਂ ਸੋਹਰਾ ਪੈਸੇ ਲੈਣਾ ਤੇ ਉਹਨੂੰ ਕਹਿਣ ਡਿਆ ਭਾਈ ਪੈਸੇ ਪੂਏ ਤੇ ਹੈ ਨਹੀਂ, ਦੰਦ ਅੱਜ ਵੇਚ ਲਵੇਂ। ਯਾਰ ਸੋਨੇ ਦਾ ਦੰਦ ਲਵਾ ਲਿਆ, ਇਹਦੀ ਲੜਾਈ ਉਹਨੇ ਮੁੱਕਾ ਮਾਰਿਆ, ਦੰਦ ਡਿੱਗ ਗਿਆ ਉੱਥੇ ਲੱਭਣ ਦਿਆ। ਸੋਨੇ ਦਾ ਦੰਦ ਲਵਾ ਕੇ ਨਾ ਤੇ ਉਹ ਤੀਲੀ ਵੀ ਮਾਰਨ ਡਿਆ ਤੇ ਨਾਲ ਵੇਖੀ ਵੀ ਜਾ ਰਿਹਾ ਕਿ ਦੰਦ ਦੇ ਨਾਲ ਆ ਗਏ। ਓ ਯਾਰ ਸੋਨੇ ਦਾ ਦੰਦ ਲਵਾ ਲਿਆ ਤੇ ਉੱਤੋਂ ਹੱਥ ਤੰਗ ਹੋ ਗਿਆ ਤੇ ਲਾਲ ਮੋਹਰ ਲਵਾਈ ਜਗ੍ਹਾ ਜਗ੍ਹਾ ਤੇ ਛਾਪੀ ਸੋਨੇ ਕਾ ਦੰਦ ਬਰਾਈ ਫਰੋਕ। ਯਾਰ ਦਾੜ ਦੀ ਦਰਦ ਹੋਈ ਤੇ ਦਾੜ ਕਢਾਉਣ ਗਿਆ ਵਾ, ਡਾਕਟਰ ਨੇ ਸੋਨੇ ਵਾਲਾ ਕੱਢ ਕੇ ਰੱਖ ਲਿਆ। फैसिलिटी की बात हो रही थी, आप बड़े अच्छे बोल रहे थे। यार फैसल भाई को यार थोड़ा सा टाइम। फैसल भाई आए भाई भाई से ਯਾਰ ਸਾਫਾ ਤੇ ਕਿਤੇ ਪਾਸੇ ਕਰਾਓ ਯਾਰ। ਕੀ ਮਸਲਾ ਹੋ ਰਿਹਾ ਮੈਂ ਸਾਫੇ ਤੋਂ। ਯਾਰ ਐਂਕਰ ਆ ਤੇ ਸਾਫਾ ਵੀ ਰੱਖਿਆ ਦੇ। और साफा इंजन रखे ना साथी फरकार ने खंजर मारता। ਜਿੱਦਾਂ ਸ਼ੋਅ 'ਚ ਮੱਖੀਆਂ ਬਹਿਣ ਲਈਆਂ ਦੇਖੀਆਂ। ਛੱਲੀਆਂ ਵਾਲਾ ਓਵਰਲੈਪ ਕਰਦੇ ਆ ਯਾਰ ਭਾਈ ਫੈਸਲ ਫੈਸਿਲਿਟੀ ਦੇਣ ਚ ਇੰਨਾ ਅੱਗੇ ਵੱਧ ਕੇ ਦੁਬਈ ਬੱਚਿਆਂ ਨੂੰ ਕਲੱਬਾਂ 'ਚ ਲੈ ਕੇ ਜਾ ਰਹੇ। यार तो साफा चेक कर। इधर आए कहना मॉर्निंग शो कहना लो नाज़रीन हम आपको लिए चलते हैं साथ साथ लड़के कार। ਇਦਾਂ ਦੇ ਐਂਕਰ ਕਹਿੰਦੇ ਲੋ ਹੀ ਮਿਲਤੇ ਇੱਕ ਬ੍ਰੇਕ ਕੇ ਬਾਅਦ ਠੀਕ ਹੈ ਸਾਫਾ ਮੋਢੇ ਤੇ। ਯਾਰ ਇੱਕ ਦੁਕਾਨ ਤੋਂ ਸ਼ਰਟ ਲਈ ਆ, ਪਸੰਦ ਨਹੀਂ ਤੇ ਪਾ ਕੇ ਚਲਾ, ਕਹਿੰਦਾ ਆਲੋ ਭਾਈ ਰੱਖ ਲਓ ਤੇ ਨੰਗਾ ਆਂਦੇ ਆ। यार जिसम ते परफ्यूम ला के घर वीडियो कॉल करके दसना कैसा लग रहा वा। सही अच्छा ओ मामा खुशबू किते जानी उनके घर। ਐਂਕਰ ਸੀਗਾ ਤੇ ਬ੍ਰੇਕ ਲੈ ਕੇ ਘਰ ਆ ਗਿਆ। ਲੈ ਬਾਕੀ ਸ਼ੋਅ ਕਿੱਦਾਂ ਕਰਦਾ ਭਾਈ ਉੱਥੇ ਬੈਠੇ ਸਾਰੇ। फैसल भाई चला दे आदमी ने, एंकर भी ने ते खोता रेडी भी चला लेते ने। हां ते एंड ते कहंदे लो नाज़रीन। यार एंकर सी खोता ने भी चलाਉਂਦੇ ਸੀ एंकर बन के। कोई गैस्टां ਦੀ ਗੱਲ ਹੀ ਸੁਣਨ ਨੇ ਤਾਂ ਫੱਟੇ ਵਾਲੀ ਬੋਤਲ ਖੜਕਾਉਂਦੇ। ਓ ਯਾਰ ਐਂਕਰ ਸੀਗੇ ਤੇ ਪਹਿਲੇ ਹਾਫ 'ਚ ਪੂਰਾ ਚਾਹ ਦਾ ਕੱਪ ਪੀ ਪਹਿਲੇ ਤਿੰਨ ਬ੍ਰੇਕਅਪ ਹੋ ਗਿਆ। ਯਾਰ ਖੋਤਾ ਰੇੜੀ ਚਲਾਉਂਦਾ ਸੀ ਤੇ ਐਂਕਰ ਬਣ ਗਿਆ ਤੇ ਐਂਕਰ ਦੀ ਬਿਲਕੁਲ ਸੀਟ ਦੇ ਪਿੱਛੇ ਸਾਜ਼ ਟੰਗਿਆ। ਯਾਰ ਐਂਕਰ ਸੀ ਖੋਤਾ ਰੇੜੀ ਚਲਾਉਂਦਾ ਸੀ, ਜਿਹੜਾ ਕਿ ਟੇਬਲ ਨਹੀਂ ਉਹਦੇ ਥੱਲੇ ਬੋਰੀ ਬਣੀ। ਐਂਕਰ ਸੀ ਤੇ ਖੋਤਾ ਰੇੜੀ ਵੀ ਚਲਾਉਂਦਾ ਸੀਗਾ ਤੇ ਆਪਣੇ ਉਹ ਟੇਬਲ ਦੇ ਅੱਗੇ ਨਾ ਖੁੱਸਾ ਲਾਇਆ ਹੋਇਆ। ਯਾਰ ਐਂਕਰ ਸੀ ਤੇ ਖੋਤਾ ਰੇੜੀ ਵੀ ਚਲਾਉਂਦੇ ਸੀ। ਸ਼ੋਅ ਖਤਮ ਹੋਇਆ ਤੇ ਮਹਿਮਾਨਾਂ ਨੂੰ ਕਹਿੰਦਾ ਚਲੋ ਆਓ ਤੁਹਾਨੂੰ ਲਟਾ ਕੇ ਲਿਆਵਾਂ। ਐਂਕਰ ਸੀ ਤੇ ਗੋਤਾ ਰੇੜੀ ਵੀ ਚਲਾਉਂਦਾ ਸੀ। ਮਹਿਮਾਨਾਂ ਨੂੰ ਕਹਿੰਦਾ ਖਲੋ ਤੇਰੇ ਸਾਈ ਮਾਰ। यार खोता रेडी चलाਉਂਦੇ एंकर बन गए सारे पुराने किते शो चेंज करके कोल आके सेल्फी लेने के ते शो के चुक्या गया। प्रोग्राम तो चलता रहेगा। ਯਾਰ ਖੋਤਾ ਰੇੜੀ ਵੀ ਚਲਾਉਂਦਾ ਸੀ ਤੇ ਐਂਕਰ ਵੀ ਸੀ ਤੇ ਪ੍ਰੋਗਰਾਮ ਖਤਮ ਇਦਾਂ ਕਰਨ ਦਿਆ। ਇਹ ਵੀ ਐਂਕਰ ਸੀ, ਖੋਤਾ ਰੇੜੀ ਵੀ ਚਲਾਉਂਦਾ ਸੀ। ਬ੍ਰੇਕ ਤੋਂ ਬਾਅਦ ਵਾਪਸ ਆਇਆ, ਕਹਿੰਦਾ ਲੋ ਜੀ ਨਾਜ਼ਰੀਨ ਇਹ ਦੂਜਾ ਫੇਰਾ ਜੀ। ਯਾਰ ਐਂਕਰ ਸੀ ਤੇ ਖੋਤਾ ਰੇੜੀ ਵੀ ਚਲਾਉਂਦੇ ਸੀਗੇ ਤੇ ਕੈਮਰਾਮੈਨ ਵੀ ਕਿਉਂ ਉਦਾਂ ਕਰਾ। ਕੈਮਰਾਮੈਨ ਦਾ ਕਿਉਂ ਕੱਟ ਚੱਲ ਵੇ। ਐਂਕਰ ਸੀ ਤੇ ਖੋਤਾ ਰੇੜੀ ਵੀ ਚਲਾਉਂਦੇ ਸੀ। ਸ਼ੋਅ ਨੂੰ ਸ਼ੁਰੂ ਕਰਨ ਦੇ ਮੇਰੀ ਗੱਦੀ ਨਹੀਂ ਲੱਭਣ ਡਈ। यार मेन कुर्सी ते कहंदे ਤੁਸੀਂ ਬੰਬ ਤੇ ਆ ਜਾਓ ਭਾਜੀ। ਇੱਕ ਦਿਨ ਸ਼ੋਅ ਨਹੀਂ ਆਇਆ, ਮੈਂ ਕਿਹਾ ਕੀ ਹੋਇਆ, ਕਹਿੰਦਾ ਫੱਟਾ ਲਵਾਣਗੇ। ਐਵੇਂ ਐਂਕਰ ਸੀ, ਖੋਤਾ ਰੇੜੀ ਵੀ ਚਲਾਉਂਦਾ ਸੀ। ਉਹ ਦੋ ਮਹਿਮਾਨ ਆ ਗਏ, ਉਹਨਾਂ ਕਹਿੰਦਾ ਮੈਂ ਅੱਗੇ ਪਿੱਛੇ ਬੈਠੋ। ਖੋਤਾ ਰੇਡੀ ਚਲਾਉਂਦੇ ਸੀ ਐਂਕਰ ਬਣ ਕੇ ਇੰਜ ਕਰਕੇ ਬ੍ਰੇਕ ਹੋਈ ਤੇ ਕੈਮਰਾਮੈਨ ਕਹਿੰਦੇ ਜਾ ਗੈਸਟ ਵਾਲੀ ਦਾਣਾ ਲੈ ਕੇ ਆ। ਯਾਰ ਸ਼ੋਅ ਦੀ ਰੇਟਿੰਗ ਨਹੀਂ ਆ ਰਹੀ ਤੇ ਖੋਤੇ ਨੂੰ ਖੁਰੀਆ ਲਵਾਨ ਚਲ ਗਏ। ਯਾਰ ਉਦੋਂ ਨੇ ਸੈਟਅਪ ਕੀਤਾ ਸਟੂਡੀਓ ਸਾਰਾ। ਜਿਹੜੇ ਤਿੰਨ ਗੈਸਟ ਨਹੀਂ ਬੈਠਦੇ ਉਹਨਾਂ ਕੋ ਕੁਰਲੀ ਬਣਾਈ ਹੋਈ ਆ ਬੈਠੇ। ਐਂਕਰ ਸੀ, ਇਹ ਵੀ ਐਂਕਰ ਸੀ ਤੇ ਗੋਤਾ ਰੇੜੀ ਵੀ ਚਲਾਉਂਦਾ ਸੀ ਤੇ ਮੇਕਅਪ ਮੈਨ ਨੂੰ ਕਹਿੰਦਾ ਮੇਕਅਪ, ਉਹ ਆ ਕੇ ਖੜਕਣਾ ਮਾਰਦਾ। ਮੈਂ ਕੱਲ ਨਾ ਜਦੋਂ ਲਾਹੌਰ ਗਿਆ ਵਾਂ ਨਾ ਜੀ, ਯਾਰ ਹਰ ਚੀਜ਼ ਹਰ ਕੰਮ ਜਿਹੜਾ ਨਾ ਉਹ ਅਗਲਾ ਬੰਦਾ ਜਿਹੜਾ ਨਾ ਉਹ ਤੁਹਾਨੂੰ ਆਕਸੀਜਨ ਦਿੰਦਾ ਹੈ। ਬੇਟਾ ਜੀ
ਹਾਂਜੀ ਬਿਲਕੁਲ। ਲੋਕਾਂ ਦੀ ਦਾਦ, ਲੋਕਾਂ ਦੀ ਮੁਹੱਬਤ, ਲੋਕਾਂ ਦੀ ਸਲਾਹ ਤੁਹਾਨੂੰ ਆਕਸੀਜਨ ਦਾ ਕੰਮ ਕਰਦੀ। ਯਾਰ ਮੈਂ ਕੱਲ ਕਿੰਨੀਆਂ ਕੁ ਟੇਕਾਂ ਕਰਾਈਆਂ ਨੇ। ਮੈਂ ਇੱਕ ਕਮਰਸ਼ੀਅਲ ਸ਼ੂਟ ਤੇ ਗਿਆ ਸੀਗਾ ਲਾਹੌਰ, ਤੇ ਸਾਰਾ ਸਕ੍ਰਿਪਟ ਮੈਂ ਯਾਦ ਕਰ ਰਿਹਾ, ਫੜ ਮੈਂ ਹੂੰ ਫਲਾਂ ਤੇ ਮੈਂ ਜਾਂਦਿਆਂ ਕੈਮਰੇ ਕੋ ਖਲੋਤਾ, ਤੇ ਪਹਿਲੇ ਮੈਂ ਉਹਨਾਂ ਦੀ ਸੈਟਿੰਗ ਦੇਖੀ ਹੈ। ਇੰਨੀ ਯਾਰ ਉਹਨਾਂ ਨੇ ਸੈਟਿੰਗ ਕੀਤੀ ਨਾ, ਕੈਮਰਾ, ਟਰਾਲੀ, ਇੱਧਰ ਉਧਰ ਇੱਕ ਟਰਾਲੀ। ਹੁਣ ਮੇਰਾ ਸ਼ਾਟ ਸੀਗਾ, ਇੱਕ ਸਾਹਮਣੇ ਕੈਮਰਾ ਉਹ ਇੰਜ ਕਰਕੇ ਸਿੱਧਾ ਆ ਰਿਹਾ ਟਰਾਲੀ ਤੇ, ਇੱਕ ਕੈਮਰਾ ਇੱਧਰੋਂ ਇੱਕ ਇੱਧਰੋਂ, ਉਹ ਇੰਜ ਉਹਨਾਂ ਨੇ ਸਿੱਧਾ ਜਾਣਾ ਤੇ 3 ਕੈਮਰੇ ਇਕੱਠੇ ਹੋਣੇ ਨੇ। ਠੀਕ ਹੈ ਜੀ। ਉਹਨਾਂ ਨੇ ਕਿਹਾ ਜੀ ਐਕਸ਼ਨ, ਤੇ ਮੈਂ ਪਹਿਲੀ ਲਾਈਨ ਹੀ ਭੁੱਲ ਗਿਆ, ਤੇ ਉਹ ਕੈਮਰਾ ਵੀ ਚੱਲ ਗਿਆ, ਉਹ ਵੀ ਚੱਲ ਗਏ, ਉਹ ਫਿਰ ਵਿਚਾਰੇ ਆਪਣੀ ਪੋਜੀਸ਼ਨ ਤੇ ਫਿਰ ਵਾਪਸ। ਤੇ ਉਹ ਜਿਹੜਾ ਕੈਮਰਾਮੈਨ, ਡਾਇਰੈਕਟਰ, ਉਹ ਸਾਰੇ ਆ ਗਏ, ਕਹਿੰਦੇ ਵੈਰੀ ਗੁੱਡ ਫੈਸਲ ਭਾਈ, ਕੋਈ ਟੈਨਸ਼ਨ ਨਹੀਂ, ਈਜ਼ੀ ਚਲੇ ਦੁਬਾਰਾ ਐਕਸ਼ਨ। ਮੈਂ ਫਿਰ ਇੱਕ ਲਾਈਨ ਬੋਲੀ ਪੂਰੀ, दूसरी बोली, तीसरी तो फिर अड़ गया। वेरी गुड फैसल भाई, बहुत अच्छी लाइन है, बहुत बोली। सिर्फ आप ये पहली लाइन जो है ना, उनकी जगह इन कर दें तो वो ज्यादा बेटर है। फिर उन्होंने बैक कैमरे फ्रंट ते यार सारा कुछ शुरू तो यार कहने का मकसद है कि जरा जिन्ना नहीं उन्होंने मैनू इस तरह का किया डिसाइड किया होवे, मैं अंदरों अंदर शर्मिंदा हो रहा कि यार मैं इन्नियां टेकां क्यों करवा रहा हूं, क्योंकि दिस इज माय फर्स्ट एक्सपीरियंस। फर्स्ट सीगा ओके, सो नाइस। डेब्यू डेब्यू इन द कमर्शियल। मेरा यानी कि ना फर्स्ट सीगा तुम्हारा। ओके, वेल। ਉਹ ਸਕ੍ਰਿਪਟ ਯਾਦ ਕਰਕੇ, ਉਹ ਕੈਮਰਿਆਂ ਦਾ ਸਿਸਟਮ ਸੈਟਅਪ, ਉਹਨਾਂ ਨੇ ਮੇਰੀ ਬੜੀ ਹੌਸਲਾ ਅਫਜ਼ਾਈ ਕੀਤੀ ਯਾਰ। ਬਿਲਕੁਲ। ਮੈਂ ਖੈਰ 2 ਵਜੇ ਤੱਕ ਦਾ ਮੇਰੇ ਕੋਲ ਟਾਈਮ ਸੀਗਾ, ਲੇਕਿਨ ਮੈਂ 12:30 ਵਜੇ ਨਾਲ ਮੈਂ ਫ੍ਰੀ ਹੋ ਗਿਆ। ਇੰਨੇ ਨੂੰ ਕੱਢਿਆ ਹੋਣਾ ਵਾ। ਨਹੀਂ ਕੱਢਿਆ ਨਹੀਂ ਭਾਈ ਜਾਨ, ਇੰਨੀਆਂ ਟੇਕਾਂ ਹੀ ਬੰਦਾ ਨਿਕਲਦਾ ਹੀ ਆ। ਨਾ 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 ਨੈਕਸਟ ਟਾਈਮ ਨਜ਼ਰ ਨਾ ਆਈਓ। ਲੇਕਿਨ ਅੱਗੋਂ ਕੀ ਹੋਇਆ, ਅੱਗੋਂ ਵਰਦੀ ਹੈਗਾ, ਸਵੇਰੇ 9 ਵਜੇ ਦਾ ਟਾਈਮ ਸੀ, 9 ਵਜੇ ਤੋਂ ਲੈ ਕੇ 2 ਵਜੇ ਤੱਕ ਮੇਰਾ ਸ਼ੂਟ ਸੀ, ਮੈਂ 12:30 ਮੈਂ ਫ੍ਰੀ ਹੋਇਆ ਵਾਂ। ਅੱਗੋਂ ਜਿਹੜਾ ਕਰੈਕਟਰ ਸੀਗਾ ਉਹਦਾ ਟਾਈਮ ਸੀਗਾ ਸ਼ਾਮ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਤੇ ਮੈਂ ਸਵੇਰੇ ਨਾ ਮੈਂ ਉਹਨੂੰ ਕਿਹਾ ਕਿ ਭਾਈ ਨਾ ਮੇਰਾ ਇੱਕ ਕਲਿੱਪ ਹੈਗਾ, ਮੈਨੂੰ ਉਹ ਸੈਂਡ ਕਰ ਦੇਣਾ, ਤੁਹਾਡੇ ਕੋਲ ਤਸਵੀਰਾਂ ਹੈਗੀਆਂ ਨੇ ਮੇਰੀਆਂ। ਉਹ ਜਿਹੜਾ ਅਸਿਸਟੈਂਟ ਸੀ ਨਾ ਕਹਿੰਦਾ ਯਾਰ ਮੈਂ ਫ੍ਰੀ ਹੋ ਕੇ ਕਰ ਦਿੰਦਾ। ਰਾਤੀ 10 ਵਜੇ ਮੇਰਾ ਫੋਨ ਨਾ ਸੁਣਿਆ, 11 ਵਜੇ 12 ਵਜੇ ਮੈਂ ਖੈਰ ਉਹਨੂੰ ਅੱਕ ਕੇ ਨਾ ਫੋਨ ਕਰ ਦਿੱਤਾ, ਕਹਿੰਦਾ ਹਜੇ ਫ੍ਰੀ ਨਹੀਂ ਹੋਏ ਸੀ। अच्छा, ਉਹ ਮੇਰੇ ਤੋਂ ਬਾਅਦ ਵਾਲਾ ਸੀ ਨਾ, ਉਹ ਵੀ ਅੜ ਗਿਆ ਕਿਤੇ। ਤੁਸੀਂ ਕਰਕੇ ਆ ਗਏ। यानी कि बॉडी नहीं सही हुई। ਤਾਂ ਨਹੀਂ ਮਾੜਾ ਹੋਇਆ ਨਾ। टीम बहुत बूस्ट करती। मैं यही गल सेकंड ਟੀਮ ਬੂਸਟ ਕਰਦੀ ਹੈ ਯਾਰ। करती है। मैं सॉरी माजरत एक गल सी कि कमेंट शमेंट अजकल मैं पढ़ रहा, बड़े अच्छे ਮੁਹੱਬਤ ਪਿਆਰ ਲੋਕ ਕਰ ਰਹੇ। ਮੈਂ ਆਪਣੀ ਗੱਲ ਕਰ ਰਿਹਾ ਕਿ ਮੈਂ ਆਪਣੀ ਗੈਦਰਿੰਗ 'ਚ ਬਹਿਆ, ਆਪਣੇ ਰਿਸ਼ਤੇਦਾਰਾਂ 'ਚ ਬਹਿਆ, ਕਦੀ ਇਦਾਂ ਗੱਲ ਨਹੀਂ ਕਰ ਸਕਦਾ। ਇਹਨਾਂ ਦਾ ਬੂਸਟ ਹੈਗਾ ਸਾਰੇ। ਨਹੀਂ ਤੁਸੀਂ ਬੂਸਟ ਕਰਦੇ ਹੋ, ਇੱਕ ਮਾਹੌਲ ਬਣਾਉਂਦੇ ਹੋ, ਉਹਦੇ ਨਾਲ ਉਹਦੇ ਵਿੱਚ ਫਿਰ ਗੱਲਾਂ ਹੁੰਦੀਆਂ। ਆਪਣਾ ਕੋਈ ਕਮਾਲ ਨਹੀਂ। ਇੱਕ ਦੂਸਰੇ ਨਾਲ ਉਸਤਾਦ ਜੀ, ਇੱਕ ਮੰਨ ਲਓ ਤੁਸੀਂ ਵੱਡੇ ਬੰਦੇ ਜੇ, ਅਸੀਂ ਤੁਹਾਡੀ ਗੱਲ ਕੱਟਦੇ ਵੀ ਬੁਰੇ ਲੱਗਦੇ ਆ, ਕੋਈ ਛੋਟਾ ਜਿਹਾ ਉਹ ਯਾਰ ਐਕਸ਼ਨ ਸਹੀ ਰੱਖ, ਐਕਸ਼ਨ ਸਹੀ ਰੱਖ। ਤੇ ਗੱਲ ਕਰਨ ਦਾ ਮਕਸਦ ਇਹ ਹੈ, ਇਹ ਜਿਹੜੇ ਕਾਲੂ ਸਾਹਿਬ ਹੈਗੇ ਨਾ ਆਪਣੇ, ਇੱਕ ਖਵਾਜਾ ਸਰਾ ਦਾ ਗਿਰਬਾਨ ਫੜ ਕੇ ਚਪੇੜਾ ਮਾਰਨੇ। ਮੈਂ ਕਿਹਾ ਇਹ ਕੀ ਕਰਨੇ, ਕਹਿੰਦਾ ਮੇਰੀ ਵਿਗ ਲਾ ਕੇ ਸਵੇਰੇ ਚੱਲ। ਦੇਖੋ ਟੀਮ ਵਰਕ ਜਿਹੜਾ ਹੁੰਦਾ ਨਾ, ਇਹਨੂੰ ਜੋੜ ਕੇ ਰੱਖਣਾ, ਇੱਕ ਦੂਸਰੇ ਦੀ ਯਾਨੀ ਕਿ ਕਦਰ ਕਰਨੀ, ਕਦਰ ਕਰਾਣੀ ਯਾਰ। ਹੁਣ ਕੋਈ ਵੀ ਦੁਨੀਆ ਦਾ ਤੁਹਾਡਾ ਫੇਵਰਿਟ ਕਰੈਕਟਰ ਕੌਣ ਹੈ? ਸਾਰੇ ਭਰਾ ਨੂੰ ਕੁੱਟੇ ਨੇ, ਕਹਿੰਦੇ ਟੀਮ ਵਰਕ ਆ। ਹੁਣ ਕਰੈਕਟਰ ਜਿਹੜਾ ਤੁਹਾਡਾ ਫੇਵਰਿਟ ਹੈ ਨਾ, ਮੇਰਾ ਉਹ ਜ਼ਰੂਰੀ ਨਹੀਂ ਕਿ ਹਰ ਮੈਚ ਦੇ ਵਿੱਚ ਹੀ ਸੈਂਚਰੀ ਕਰੇ। ਸੈਂਸਰੀ ਨਹੀਂ, सेंचुरी ਸੈਂਚਰੀ ਨਾ ਭਾਈ 100 कहते यार ਯਾਰ सेंचुरी। ਜ਼ਰੂਰੀ ਨਹੀਂ ਕਿ ਹਰ ਮੈਚ ਦੇ ਵਿੱਚ ਹੀ ਸੈਂਚਰੀ ਕਰੇ। कई बंदे कहते भाई मैं आज लाइव मैच देखा। ਹਾਂ ਲਾਈਕ ਕਈ ਬੰਦੇ ਤੁਹਾਨੂੰ ਮਿਲਦੇ ਇਹ ਕਹਿਣਗੇ ਤੁਸੀਂ ਤੁਹਾਡੇ ਬੜੇ ਬੜੇ ਫਾਈਨ ਹੈਗੇ ਆ। ਕਈ ਬੰਦੇ ਨੇ ਕਿਹਾ ਵਾ ਯਾਰ ਮੈਨੂੰ ਕੀ ਦੱਸ ਰਹੇ ਬੇਟੇ, ਇੱਕ ਕਰੈਕਟਰ ਹੋਣਾ ਮੈਨੂੰ ਫੂਲ ਕਰ ਰਿਹਾ, ਫੈਸਲ ਭਾਈ अस्सलाम वालेकुम, ये वो फला टपका। यार फैसल साहब तेरी भतीजी ना बहुत ही ज्यादा फैन आ, तंग कर रही, ਉਹ ਕਹਿੰਦੀ ਸ਼ੋਅ ਵੇਖਣਾ। ਤੇ ਹੁਣ ਗੱਲ ਭਤੀਜੀ ਤੇ ਜਦੋਂ ਆ ਗਈ, ਉਹਨੇ ਮੈਂ ਈਜ਼ੀ ਹੋ ਗਿਆ, ਮੈਂ ਕਿਹਾ ਕੋਈ ਗੱਲ ਨਹੀਂ ਭਾਣ, ਫਲਾਣੇ ਦਿਨ ਰਿਕਾਰਡਿੰਗਾਂ ਨੇ, ਭਤੀਜੀ ਨਾਲ ਮੇਰੀ ਗੱਲ ਕਰਾ ਦੇਣਾ, ਬਲਕਿ ਨਾ ਤੁਸੀਂ ਈਜ਼ੀ। ਹੁਣ ਹਣਾ ਮਿੱਠਾ ਜੀ ਉਹ ਕਰੈਕਟਰ ਆ ਗਿਆ ਹੈ, ਤੇ ਭਤੀਜੀ ਜਿਹੜੀ ਉਹ ਲੈ ਕੇ ਆਇਆ ਉਹ ਅਲਾਓ ਹੀ ਨਹੀਂ ਹੈ। 7 ਸਾਲ ਤੋਂ ਘੱਟ ਬੱਚਾ ਅਲਾਓ ਨਹੀਂ ਹੈ। ਸ਼ੋਅ ਚ ਲੋ ਵਾਹ ਵਾਹ ਅੱਛੀ ਉਹ ਜਿਹੜੀ ਜੀ ਭਤੀਜੀ ਸੀਗੀ ਵਿਚਾਰੀ ਯਾਰ, ਗੋਦੀ ਜੋ ਚੁੱਕਿਆ ਹੋਇਆ ਉਹਨੂੰ ਯਾਰ, ਉਹ ਮੇਰੀ ਕਿੱਥੋਂ ਫੈਨ ਹੈ। ਉਹ ਕਿਤੋਂ ਤੇਰੀ ਫੈਨ ਗੱਲ ਸੁਣਾਈ ਉਹਨੇ ਗੱਲ ਸੁਣਾ ਕੇ ਉਹ ਵੇਖ ਲਿਆ। ਸ਼ੋਰ ਹੁੰਦਾ ਨਾ, ਡਿਸਟਰਬੈਂਸ ਬੱਚਿਆਂ ਦੀ। ਅਦਾਂਸ਼ ਭਾਈ ਮੇਰਾ ਦੋਸਤ ਆਇਆ, ਤੁਸੀਂ ਦੇਖੋ ਕੱਲ ਪਰਸੋਂ ਲਾਹੌਰ ਤੋਂ, ਉਹ ਮੈਨੂੰ ਕਹਿੰਦਾ ਮੇਰਾ ਦੋਸਤ ਆ ਤੇਰਾ ਬਹੁਤ ਫੈਨ ਹੈ ਮਿੱਠੇ। ਉਹਨੂੰ ਮੈਂ ਦੱਸਿਆ ਮੇਰਾ ਮਿੱਠਾ ਮੇਰਾ ਬਚਪਨ ਦਾ ਯਾਰ ਮੰਨਦਾ ਹੀ ਨਹੀਂ, ਬੜਾ ਤੇਰਾ ਡਾਈਹਰਡ ਫੈਨ ਹੈ, ਜੋ ਅੱਜ ਆਣਾ ਸ਼ਾਮ ਨੂੰ ਉਹਨੂੰ ਮਿਲ ਲਈ। ਸ਼ਾਮ ਨੂੰ ਫੈਨ ਹੈ ਘਰ ਦੇ ਵਿੱਚ
ਇਹ ਸਲਾਮ ਤੋਂ ਅਸਲਾਮ ਵਾਲੇਕੁਮ ਮਿੱਠੇ ਭਾਈ ਬੜੇ ਫੈਨ ਆ ਤੁਹਾਡੇ ਆਸਟ੍ਰੇਲੀਆ ਟੂਰ ਕੈਸਾ ਰਿਹਾ ਇਹ ਕਹਿ ਕੇ ਨਾਲ 3 ਘੰਟੇ ਫਿਰਦਾ ਰਿਹਾ, ਉਹਨੇ ਮੈਨੂੰ ਬੁਲਾਇਆ ਤੱਕ ਨਹੀਂ। ਯਾਰ ਇਹਨਾਂ 2 ਲੈਣਾ ਗਈਆਂ ਵਾ 3 ਘੰਟੇ ਨਾਲ ਉਹਨੇ ਮੇਰੇ ਮੂੰਹ ਹੀ ਨਹੀਂ ਕੀਤਾ ਬਹੁਤ ਅੱਛੇ ਤੇ ਡਾਈਟ ਫੈਨ ਇਹ ਵੀ ਫੈਨ ਅਸਲ ਅਸੀਂ ਆ ਵਾਟਰਲੈਂਡ ਨਹਾਉਣ ਗਏ। ਕਿੱਥੇ ਵਾਟਰਲੈਂਡ ਵਾਟ ਇਜ਼ ਦਾ ਵਾਟਰਲੈਂਡ? ਹਾਂ ਇੱਥੇ ਨਹਾਉਣ ਗਏ ਆ ਤੇ ਇੱਕ ਬੰਦਾ ਕਹੀ ਜਾਵੇ ਨੋਨੀ ਭਾਈ ਤੁਸੀਂ ਜਾਣਾ ਨਾ, ਮੇਰਾ ਇੱਕ ਦੋਸਤ ਆ ਤੁਹਾਡਾ ਬੜਾ ਫੈਨ ਆ। ਮੈਂ ਕਿਹਾ ਚਲੋ ਮਿਲਾ ਦਿਓ ਯਾਰ। ਮੈਂ ਚੁੱਭੀ ਮਾਰਾ ਬਾਹਰ ਆਵਾਂ, ਨੋਨੀ ਭਾਈ ਮੇਰਾ ਦੋਸਤ ਤੁਹਾਡਾ ਬੜਾ, ਮੈਂ ਫੇਰ ਚੁੱਭੀ ਮਾਰਾ ਬਾਹਰ, ਨੋਨੀ ਭਾਈ ਆ ਕਹਤਾ। ਮੈਂ ਕਿਹਾ ਯਾਰ ਮਿਲਾ। ਉਹ ਹੁਣ ਬੰਦੇ ਨੇ ਮੈਂ ਸਲਾਮ ਲਿਆ, ਮੈਂ ਕਿਹਾ ਹਾਂਜੀ ਭਾਈ ਕੀ ਹਾਲ ਚਾਲ ਆ? ਕਹਿੰਦਾ ਆਵਾ ਨੋਨੀ ਜਾਨੀ ਯਾਰ ਤੇਰੇ ਬੜੇ ਵੱਡੇ ਫੈਨ। ਸਹੀ ਯਾਰ ਮੈਨੂੰ ਲਾਹੌਰ ਇੱਕ ਬੰਦਾ ਮਿਲਿਆ ਕਹਿੰਦਾ ਉਹ ਯਾਰ ਉਹ ਤੁਹਾਡੀ ਟੀਮ ਦਾ ਮੁੰਡਾ ਨਹੀਂ ਇੱਕ ਉਹ, ਮੈਂ ਉਹਦਾ ਬੜਾ ਵੱਡਾ ਫੈਨ ਆ। ਮੈਂ ਕਿਹਾ ਕਿਹੜਾ ਫੈਨ? ਉਹ ਯਾਰ ਉਹ ਜਿਹਨੂੰ ਤੂੰ ਭੌਂਕਾ ਨਹੀਂ ਕਹਿੰਦਾ ਯਾਰ, ਦਾਨਿਸ਼ ਗੁੱਜਰ। ਮੈਂ ਕਿਹਾ ਭਾਈ ਦੋਵੇਂ ਡਿਫਰੈਂਟ ਕਰੈਕਟਰ। ਸੱਚੀ ਉਹ ਫੈਂਟਾਸਟਿਕ ਇੱਕ ਮੈਨੂੰ ਕਰੈਕਟਰ ਮਿਲਿਆ। ਮੈਂ ਬੱਚਿਆਂ ਨੇ ਕਿਹਾ ਸੀ ਹਟਾਇਆ ਉਹ ਜਨਾਬ ਫੈਸਲ ਆਫਿਸ ਦਾ ਜੱਪੀ ਜੁਪੇ ਪਾ ਕੇ ਨਾਲ ਸ਼ੁਰੂ ਮਿੱਠੇ ਨੂੰ ਮੇਰਾ ਸਲਾਮ ਦੇਣਾ ਲੋ। ਇਦਾਂ ਹੁੰਦਾ ਅਕਸਰ। ਕਈ ਬੰਦੇ ਤਾਂ ਪੂਰਾ ਨਾਂ ਲੈ ਕੇ ਕਹਿੰਦੇ ਨੇ ਯਾਰ ਸਾਜਿਦ ਅਲੀ ਮਿੱਠੇਪੁਰੀ ਨੂੰ ਮੇਰਾ ਸਲਾਮ ਦੇ। ਯਾਰ ਮੈਂ ਕਰੈਕਟਰ ਦਾ ਨਾਮ ਨਹੀਂ ਲੈਣਾ, ਉਹ ਵੀ ਆਪਣੇ ਨਾਲ ਹੁੰਦਾ। ਅਸੀਂ ਇੱਕ ਬੇਕਰੀ 'ਚ ਵੜੇ ਆ ਤੇ ਮੈਨੂੰ ਕਹਿੰਦਾ ਹੋਰ ਜੀ ਮੁਦੱਸਰ ਭਾਈ ਕੀ ਹਾਲ ਠੀਕ ਹੋ? ਮੈਂ ਕਿਹਾ ਠੀਕ। ਤੇ ਉਹਨੇ ਮਾਸਕ ਲਾਇਆ ਹੋਇਆ ਤੇ ਮੈਂ ਕਿਹਾ ਯਾਰ ਇਹ ਵੀ ਸਾਡੇ ਨਾਲ ਹੀ ਹੁੰਦਾ ਵਾ। ਕਹਿੰਦਾ ਭਾਈ, ਮੈਂ ਕਿਹਾ ਮਾਸਕ ਲਾ ਕੇ ਦਿਖਾ। ਉਹਨੇ ਮਾਸਕ ਲਾਇਆ, ਕਹਿੰਦਾ ਮੈਂ ਤਾਂ ਕਦੀ ਦੇਖਿਆ ਨਹੀਂ ਇਹਨੂੰ। ਹੁਣ ਇੱਕ ਕਰੈਕਟਰ ਨਾ ਮਾਦਰਤ ਨਾਲ, ਅੱਛਾ ਮੈਂ ਵੀ ਉਹਦਾ ਨਾਂ ਨਹੀਂ ਲੈਣਾ। ਹੁਣ ਨਾ ਇੱਕ ਕਰੈਕਟਰ, ਮੈਂ ਉਹਦੇ ਨਾ ਏਰੀਏ 'ਚ ਗਿਆ, ਉਹਦੇ ਏਰੀਏ 'ਚ ਗਿਆ। ਉੱਥੇ ਨਾ ਕੋਈ 2-3 ਆਏ ਉਹਦੇ ਮਹੱਲੇਦਾਰ, ਉਹਨਾਂ ਨੇ ਨਾ ਤਸਵੀਰਾਂ ਤੋਂ ਸੋਹਣੀਆਂ ਲਈਆਂ ਮੇਰੇ ਨਾਲ ਵੀ ਭਰਾਵਾ। ਫਿਰ ਉਧਰ ਨਾ ਕੋਈ ਲੈਣ ਹੀ ਲੱਗ ਗਈ ਉਹਦੇ ਨਾਲ ਤਸਵੀਰਾਂ ਦੀ। ਜਿਹੜਾ ਕਰੈਕਟਰ ਆਵੇ ਉਹਦੇ ਨਾਲ ਤਸਵੀਰ, ਉਹਦੇ ਨਾਲ ਸਿਰਫ ਉਹਦੇ ਨਹੀਂ ਤਸਵੀਰ ਲੈ ਰਿਹਾ, ਟਕ 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 ਤਸਵੀਰਾਂ ਲੈ ਕੇ ਨਾ ਤੇ ਉਹ ਚਲੇ ਗਏ। ਤੇ ਮੈਂ ਹੁਣ ਖਲੋਤਾ ਹੋਇਆ ਵਾ ਤੇ ਉਧਰ ਹੋਣਾ ਹੁਣ ਇੱਕ ਕਰੈਕਟਰ ਹੁਣ ਨਾ ਐ ਵੇਖ, ਇੱਕ ਇਹ ਗਲੀ ਹੈ ਨਾ ਤੇ ਇੱਕ ਇਹ ਗਲੀ ਆ। ਅਸੀਂ ਇੱਧਰ ਖਲੋਤੇ ਆ, ਉਹ ਮੁੰਡੇ ਪਰੇ ਖਲੋਤੇ ਨੇ। ਉਹ ਤਸਵੀਰਾਂ ਲੈ ਕੇ ਉਧਰ ਉਧਰ ਚਲੇ ਜਾਣ ਤੇ ਹੁਣ ਆ ਕੇ ਉਹਨੂੰ ਇੱਕ ਕਰੈਕਟਰ ਕਹਿੰਦਾ ਭਾਈ ਅਸੀਂ ਹੁਣ ਜਾਈਏ। ਪੇਡ ਪ੍ਰਮੋਸ਼ਨ। ਇੰਨਾ ਕੱਸਿਆ। ਹੁਣ ਸਾਡਾ ਨਾ ਇੱਕ ਕਰੈਕਟਰ ਹੈਗਾ ਜੀ ਮਿੱਠੇ, ਤੁਸੀਂ ਸਾਰਿਆਂ ਨੂੰ ਜਾਣਦੇ ਹੋਵੋਗੇ, ਸੁਪਰਸਟਾਰ ਨੇ, ਵਿੱਚੋਂ 2 ਫੌਤ ਹੋ ਗਏ ਨੇ, ਬਿਰਜੂ ਸਾਹਿਬ ਵੀ ਫੌਤ ਹੋ ਗਏ ਨੇ, ਤਾਰਕ ਟੈੜੀ ਸਾਹਿਬ ਵੀ ਫੌਤ ਹੋ ਗਏ। ਆਬ ਚਾਰਲੀ ਸਾਹਿਬ ਨਾ, ਆਬ ਚਾਰਲੀ ਸਾਹਿਬ ਵੀ ਐਕਟਰ ਹੈਗੇ ਨੇ ਬਹੁਤ ਅੱਛੇ। ਹਾਂਜੀ ਬਹੁਤ ਛੋਟੀਆਂ ਮੁੱਛਾਂ। ਹੁਣ ਨਾ ਇੱਕ ਜਗ੍ਹਾ ਤੇ ਉਹ ਗਏ ਨੇ, ਇਹ ਗੱਡੀ 'ਚੋਂ ਉਤਰੇ ਨੇ ਤੇ ਇੱਕ ਕਰੈਕਟਰ ਉਹਨਾਂ ਨੂੰ ਕਹਿੰਦਾ ਤਾਰਕ ਟੈੜੀ ਸਾਹਿਬ, ਕਹਿੰਦਾ ਮੈਂ ਤੁਹਾਡਾ ਐਡਾ ਵੱਡਾ ਫੈਨ ਆ ਨਾ, ਉਹ ਜਦੋਂ ਤੁਸੀਂ ਕਰਦੇ ਹੋ ਨਾ ਅੰਮੀ ਨੂੰ ਬੁਲਾ ਵੀ, ਅੰਮੀ ਨੂੰ ਬੁਲਾ। ਮੈਂ ਲੈਣੀ ਨਾ ਉਹਨੇ 3 ਕਰੈਕਟਰਾਂ ਦੇ ਨਾਂ ਲਏ ਤੇ 3 ਚੋਰ ਉਹਨੂੰ ਮਿਲ ਰਿਹਾ ਯਾਰ ਕਚਹਿਰੀ ਬਾਜ਼ਾਰ ਇੱਕ ਬੰਦਾ ਮਿਲਿਆ, ਕਹਿੰਦਾ ਸਲਮਾਨ ਭਾਈ ਭਾਜੀ ਅਸੀਂ ਤੁਹਾਡੇ ਫੈਨ ਆ। ਯਾਰ ਐਡਾ ਕਿਹੜੀ ਮਗਰੂਰੀ ਹੋ ਗਈ, ਸਾਨੂੰ ਕਾਲ ਤੇ ਨਹੀਂ ਚੁੱਕਦੇ ਸੀ ਟਿਕਟੌਕ ਲੈ ਕੇ ਤੂੰ ਫੈਨ। ਉਹ ਯਾਰ ਸਜਾਦ ਸਾਹਿਬ ਨੂੰ ਨਹੀਂ, ਉਸਤਾਦ ਹੋਰਾਂ ਨੂੰ ਮਿਲਿਆ, ਉਸਤਾਦ ਜੀ ਨੂੰ ਸ਼ਾਪਰ ਫੜੇ ਹੋਏ, ਸ਼ਾਪਿੰਗ ਕਰਕੇ ਸ਼ਾਪਰ ਫੜੇ ਹੋਏ ਤੇ ਕਰੈਕਟਰ ਆ ਗਿਆ ਯਾਨੀ ਤਾਂ ਉਸਤਾਦ ਨੇ ਸ਼ਾਪਰ ਥੱਲੇ ਸਿੱਟ ਕੇ ਉਹਨੂੰ ਚੁੱਪੀ ਕਰ ਆਹੋ ਉਹ ਦੱਸ ਦੇ ਬੜੇ ਯਾਰ ਲੇਕਿਨ ਮੈਡੀਕਲ ਸਟੋਰ ਤੇ ਬੜੇ ਆਉਂਦੇ ਲੋਕ, ਬੜੇ ਲੋਕ। ਲੇਕਿਨ ਹੁਣ ਹੀ ਬੜਾ ਹੁੰਦਾ ਹੈ। ਨਹੀਂ ਹੋਰ ਨਹੀਂ ਕੋਈ ਹੁੰਦਾ ਯਾਰ ਅਸੀਂ ਭਾਈ ਮਸ਼ਰਫ ਸਾਹਿਬ ਨਾਲ ਜਿਹੜੇ ਕ੍ਰਿਕਟਰ ਨੇ, ਮੈਂ ਮਿੱਠੇ ਨੇ ਸ਼ੋਅ ਕੀਤਾ ਉਹਨਾਂ ਨਾਲ ਯਾਰ। ਹਾਂ ਉਹ ਰਾਣਾ ਭਾਈ ਮਸ਼ਰਫ, ਉਹ ਇੱਕ ਪਰਸਨ ਨਾਲ ਲੱਗੇ ਯਾਰ ਕਿਹੜਾ ਵੱਡਾ ਸਟਾਰ। ਉਹਨੇ ਇੰਨੀ ਮੁਹੱਬਤ, ਇੰਨਾ ਪਿਆਰ ਕੀਤਾ, ਡੇਰੇਦਾਰੀ ਉਹਨਾਂ ਦੀ ਬੜਾ। ਯਾਨੀ ਕਿ ਭਾਈ ਫੈਸਲ ਮਹਿਕ ਮਲਕ ਨਾਲ ਮੈਂ ਮਿਲਿਆ ਵਾ, ਉਹ ਵੀ ਇਦਾਂ ਹੀ ਲੱਗੇ ਕਿ ਜਿੱਦਾਂ ਤੁਸੀਂ ਨਹੀਂ ਸਾਡੇ ਨਾਲ ਯਾਰ, ਜਿੱਦਾਂ ਤੁਸੀਂ ਨਹੀਂ ਸਾਡੇ ਨਾਲ। ਮਹਿਕ ਮਲਕ ਵੀ ਮੈਂ ਉਹਨੂੰ ਮਿਲਿਆ, ਮਹਿਕ ਨੂੰ ਕਹਿੰਦੀ ਮੁਦੱਸਰ ਇੰਜੀ ਜਿਵੇਂ ਸਾਡਾ ਇਹ ਵੀ ਗੱਲ ਠੀਕ ਹੈ ਨਾ। ਉਹ ਇੰਨੇ ਕੁ ਪਿਆਰ ਮੁਹੱਬਤ ਨਾਲ ਮਿਲੀ ਯਾਰ। ਲੇਕਿਨ ਇਹ ਯਾਨੀ ਕਿ ਭਾਈ ਮਸ਼ਰਫ ਨੂੰ ਅਸੀਂ ਪਹਿਲੇ ਵੀ ਉਹਨਾਂ ਦੇ ਫੈਨ ਸੀ, ਉਹਨਾਂ ਨੂੰ ਮਿਲ ਕੇ ਉਹਨਾਂ ਦੇ ਹੋਰ ਜ਼ਿਆਦਾ ਫੈਨ ਹੋ ਗਏ। ਮਹਿਕ ਮਲਕ ਨੂੰ ਮਿਲ ਕੇ ਉਹਨਾਂ ਦੇ ਹੋਰ ਜ਼ਿਆਦਾ ਫੈਨ ਹੋ ਗਏ। ਭਾਈ ਫੈਸਲ ਨੂੰ ਵੀ ਜਿੱਦਾਂ ਮਹਿਕ ਮਲਕ ਤੋਂ ਬਾਅਦ ਭਾਈ ਫੈਸਲ ਨੂੰ ਮਿਲੇ ਆ, ਸਾਨੂੰ ਸੇਮ ਹੀ ਲੱਗਾ ਉਨੀ ਮੁਹੱਬਤ ਇਹ ਕਰਦੇ ਆ ਜਿੰਨੀ ਮਹਿਕ ਮਲਕ ਨੇ। ਲੇਕਿਨ ਯਾਰ ਰਾਣਾ ਕਿਤੇ ਹੱਥ ਪੁੱਤ ਕੀ ਬਾਤ ਯਾਰ ਮਹਿਕ ਮਲਕ ਸਾਹਿਬ ਨੂੰ ਲੈ ਕੇ ਗਏ। ਦੇਖੋ ਜੀ ਇਹ ਮੁਹੱਬਤ ਹੈਗੀ ਆ, ਕੋਈ ਫੈਨ ਮਿਲੇ ਕੋਈ ਪਿਆਰ ਕਰੇ, ਇਹ ਅਸੀਂ ਉਹਦਾ ਨਹੀਂ ਮਤਲਬ ਉਹਦਾ ਮੁਹੱਬਤ ਦਾ ਸ਼ੁਕਰੀਆ ਅਦਾ ਨਹੀਂ ਹੋ ਸਕਦਾ ਯਾਰ। ਉਹ ਮਹਿਕ ਮਲਕ ਨੇ ਨੋਨੀ ਤੇਰੀ ਗੱਲ ਕਰਦਾ ਕਰਤੀ ਉਹ ਨਾ, ਯਾਨੀ ਕਿ ਆ ਦੀਨੀ ਗੱਲਾਂ ਲੱਗੇ ਨਾ ਕਿ ਯਾਰ ਮੈਂ ਇੰਨੀਆਂ ਅੱਛੀਆਂ ਗੱਲਾਂ, ਇੰਨੀ ਅੱਛੀ ਗੁਫ਼ਤਗੂ,
ਲਹਿਜਾ ਹੀ ਹੋਰ ਲੱਗੇ ਨਾ ਕਿ ਯਾਰ ਇਹ ਇਹਨਾਂ ਯਾਰ ਦਾ ਤਰਬੀਅਤ ਸਬਜੈਕਟ ਹੁੰਦੀ ਹੈ ਨਾ, ਤਰਬੀਅਤ ਹੁੰਦੀ। ਹੁਣ ਇਹਦੀ ਤਰਬੀਅਤ ਚੈੱਕ ਕਰ। ਜੀ ਜੀ ਮਲਕ ਸਾਹਿਬ ਠੀਕ ਕਹਿ ਰਹੇ ਹੋ। ਖੋਤਾ ਫੁੱਲ ਧੁੱਪਿਆਂ 'ਚ ਬੈਠਾ ਉਹਨੇ ਕਹਿੰਦਾ ਕੀਪ ਇਟ ਅਪ, ਤੁਮ ਕਰ ਸਕਤੇ ਹੋ, ਕਮ ਬੈਕ। ਇਹਨੇ ਕਿਤੇ ਕਰਾਉਣਾ ਹੀ ਖੋਤੇ ਦਾ। ਇੱਕ ਅੰਗਰੇਜ਼ ਇਹਦਾ ਦੋਸਤ ਬਣ ਗਿਆ, ਉਹ ਇਹਨੂੰ ਆਪਣੇ ਕੋਲ ਬਾਹਰ ਦੇ ਮੁਲਕ ਬਣਾ ਕੇ ਨਾ ਤੇ ਉਹ ਅੱਗ ਵਾਲੇ ਗੁਬਾਰੇ 'ਚ ਭਾਈ ਇਹਨੂੰ ਝੂਟੇ ਦੇ ਰਿਹਾ ਤੇ ਚਵਲ ਨੇ ਉੱਥੇ ਡੱਬੇ ਨੂੰ ਪਲਾਸ ਪਾ ਕੇ ਖੈਰ ਹੋਏਦਾ ਯਾਰ ਕੁੱਤੇ ਤੇ ਰਹਿਣ ਦੇ। ਇੱਧਰ ਕਾਲੂ ਨੇ ਟਿਕਟੋਕ ਤੇ ਇੰਨਾ ਮੰਗਾ ਕੀਤਾ ਵਾ, ਹੁਣ ਕੁੱਤੇ ਇੱਥੇ ਭੌਂਕਣ ਲੱਗ ਪਏ ਆ। ਯਾਰ ਨਹੀਂ ਗੱਲ ਹੀ ਲੈਣਾ, ਇੱਕ ਦਿਨ ਫੋਨ ਕੀਤਾ ਤੇ ਯਾਰ ਅਸੀਂ ਘਬਰਾ ਗਏ। ਇਹਨੇ ਹੁਣ ਫੋਨ ਕੀਤਾ, ਫੋਨ ਤੇ ਹੁਣ ਗੱਲ ਕੀ ਕਰਨ ਡਿਆ? ਹੈਲੋ ਅਫਜ਼ਾਲ ਗੁਜਰ ਬੋਲਣ ਡਿਆ। ਕਿਸੇ ਨੂੰ ਕੀਤਾ ਸੀ? ਮੈਂ ਕਿਹਾ ਯਾਰ ਕੌਣ ਆ? ਕਹਿੰਦਾ ਮੈਂ ਕਿਹਾ ਤੈਨੂੰ ਪੁੱਛਿਆ ਸਿਮ ਲੱਭੀ ਹੈ, ਤੂੰ ਕਿੱਦਾਂ ਬੋਲ ਰਿਹਾ? ਯਾਰ ਇਹ ਮੈਂ ਅੱਗੇ ਗੱਲ ਕਰਨੇ ਸੀ, ਇਹ ਪਿਆਰ ਮੁਹੱਬਤ ਹੈਗਾ ਵਾ, ਪਿਆਰ ਮੁਹੱਬਤ ਨਾਲ ਚੱਲਣਾ। ਅਸੀਂ ਉਹਨਾਂ ਦਾ ਇਹ ਸ਼ੁਕਰੀਆ ਨਹੀਂ ਅਦਾ ਕਰ ਸਕਦੇ ਜਿੰਨੀ ਉਹ ਮੁਹੱਬਤ ਕਰਦੇ ਆ। ਯਾਨੀ ਉਹ ਜਜ਼ਬਾਤੀ ਹੋ ਕੇ ਨਾਮ ਭੁੱਲ ਜਾਂਦੇ ਆ ਕਿ ਯਾਰ ਇਹਦਾ ਕੀ ਨਾਂ ਸੀ, ਪਰ ਹਲ ਮੈਂ ਤੁਹਾਨੂੰ ਸ਼ੋਅ 'ਚ ਵੇਖਿਆ। ਇਸ ਤਰ੍ਹਾਂ ਹੀ ਇਹ ਭਾਈ ਮਿੱਠੇ ਦੇ ਬੜੇ ਫੈਨ ਹੈ। ਜਨਮ ਇੱਕ ਜਗ੍ਹਾ ਤੇ ਨਕਲੀ ਬੀਲ ਲਵਾਇਆ ਹੋਇਆ ਸੀਗਾ ਤੇ ਐ ਬੈਠਾ। ਕੌਣ ਮੈਂ? ਹਾਂਜੀ ਅੱਛਾ। ਮੈਂ ਕਿਹਾ ਇਹ ਕੀ ਆਖਦਾ ਯਾਰ ਬੱਚਿਆਂ ਨੂੰ ਪਕਾਣਾ ਪਿਲਾ ਕੇ ਦੇ ਸਾਰੇ ਜਾਂਦੇ ਉਹਦੇ ਵਿੱਚ ਨਿਜ਼ਾਮ ਦੁਨੀਆ। ਆਹੋ ਏਦਾਂ। ਮੈਂ ਹੁਣ ਗੱਲ ਪਤਾ ਕੀ ਕਰਨ ਡਿਆ ਵਾਂ? ਮਿੱਠਾ ਜੀ ਸਾਨੂੰ ਬੋਮੀ ਹੋਈ ਵੀ ਦੱਸ ਗਏ, ਮੈਨੂੰ ਲੋਰੋਂ ਵੀ ਪਤਾ ਲੱਗਾ, ਇੱਕ ਹੋਰ ਯਾਨੀ ਕਿ ਕਰੈਕਟਰ ਨੇ ਪਤਾ ਲੱਗਾ, ਸਮਾਰਟ ਹੋਣ ਦਾ ਤਰੀਕਾ। ਇੱਕ ਕਰੈਕਟਰ 7 ਸਾਲ ਮਿੱਠਾ ਜੀ ਰੋਟੀ ਨਹੀਂ ਖਾਧੀ ਉਹਨੇ, 7 ਸਾਲ ਹੋ ਗਏ ਨੇ। ਤੁਸੀਂ ਲੇਕਿਨ 7 ਸਾਲ ਸ਼ਾਰਟ ਪਵਾਓ ਨਾ ਤੇ ਫੇਰ ਵੀ ਨਹੀਂ ਤੁਸੀਂ ਪਤਲੇ। ਭਰਾਵਾ ਮੈਂ ਰੋਟੀ ਛੱਡ ਦਿੱਤੀ ਤੇ ਚੀਨੀ ਛੱਡ ਦਿੱਤੀ ਅੱਜ। ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲੇ ਨਾ ਸੋਚ ਉਂਗਲਾਂ ਦੇ ਕੇ ਸੌਂ ਕੇ ਰਦਾ ਚੱਲ। ਤੁਸੀਂ ਉਹ ਫਿਲਮ 'ਚ ਘੁੰਮਣ ਵਾਲਾ ਉਹ ਟਾਂਗੇ ਦਾ ਰੇੜਾ, ਉਹ ਜਿਹਦੇ ਨਾਲ ਹੀਰੋ ਜਵਾਨ ਹੁੰਦਾ। ਤੁਸੀਂ ਨਾ ਆਪਣੇ ਇੱਧਰ ਜਿਹੜਾ ਖੂਹ ਨੀ ਲੱਗਾ ਹੁੰਦਾ ਪਿੰਡਾਂ ਥਾਵਾਂ ਦੇ ਵਿੱਚ, ਉਹ ਬਾਲਟੀਆਂ ਲਵਾਓ ਤੁਹਾਡੇ ਅੰਦਰੋਂ ਭਰ ਭਰ ਬਾਹਰ ਸੁੱਟਣ। ਨਹੀਂ ਯਾਰ ਤੁਹਾਡਾ ਬੈਲੀ ਫੈਟ ਦਾ ਮਸਲਾ ਹੈ, ਤੁਹਾਡਾ ਇਹ ਨਿਜ਼ਾਮ ਸਿੱਧਾ ਹੋਏ, ਤੁਸੀਂ ਲੱਗੋ ਹੀ ਨਾ ਮੋਟੇ। ਯਾਰ ਉਹ ਲੰਮਾ ਜਿਹਾ ਬਾਂਸ ਨਹੀਂ ਭੱਜ ਕੇ ਜਾਂਦੇ ਐ ਉੱਤੋਂ ਦੀ ਐ ਟੱਪਦੇ, ਇਹ ਵੀ ਮਹੱਲੇ 'ਚ ਰੈਸਲ ਕਰਨ ਦਿਆ। ਐ ਭੱਜ ਕੇ ਜਾਂਦੇ, ਗਟਰ ਖੁੱਲਾ ਤੇ ਉਹ 'ਚ ਜਾ ਪਿਆ, ਡੱਕਾ ਖੁੱਲ ਗਿਆ, ਲੋਕ ਫੇਰ ਤਾੜੀਆਂ ਮਾਰ ਹੁੰਦੇ। ਮਨੋਨੀ ਸਾਹਿਬ 2 ਘੰਟੇ ਯਾਰ ਲੱਭੇ ਪਤਾ ਨਹੀਂ ਕਿਹਨੇ ਗੱਲ ਕੀਤੀ ਸੀ, ਮਹਿਬੂਬਾ ਨੂੰ ਇੰਪ੍ਰੈਸ ਕਰਨ ਵਾਸਤੇ ਨਾ ਕਲਾਬਾਜ਼ੀ ਮਾਰੀ, ਪਿੱਛੇ ਗਟਰ 'ਚ ਡਿੱਗ ਗਿਆ। ਨੋਨੀ ਨੇ ਵੀ ਕੋਸ਼ਿਸ਼ ਕੀਤੀ ਕਿ ਮਹਿਬੂਬਾ ਨੂੰ ਕੋਈ ਐਟਮ ਕਰਕੇ ਦਿਖਾਈਏ, ਇੰਜ ਕਰਕੇ ਬਾਜ਼ੀ ਮਾਰ ਕੇ ਉਹਨੂੰ ਫੁੱਲ ਫੜਾਉਣ ਲੱਗਾ, ਉਹਦੇ ਇੱਥੇ ਲੱਤ ਮਾਰਤੀ। यार महबूबा को भज्जा भज्जा गया, कहता तुम्हें पता है घर पता चल गया, कहती सिगरेट पी बाज कर। ਯਾਰ ਮਹਿਬੂਬਾ ਨੂੰ ਇੰਪ੍ਰੈਸ ਕਰਨ ਵਾਸਤੇ ਪੁੱਠੀ ਬਾਜ਼ੀ ਮਾਰਨ ਲੱਗਾ, ਉਸ ਤੋਂ ਪਹਿਲੇ ਇਹਦੀ ਬਿਗ ਡਿੱਗ ਪਈ। ਯਾਰ ਮਹਿਬੂਬਾ ਨੂੰ ਮਿਲ ਕੇ ਤੇ ਪਿੱਛੇ ਪੈਰ ਹੀ ਵਾਪਸ ਜਾਂਦੇ ਆ। ਮੈਂ ਕਿਹਾ ਇਹ ਕੀ? ਕਹਿੰਦਾ ਇਧਰੋਂ ਕਮੀਜ਼ ਸੜੀ ਆ। यार कैंडल लाइट डिनर करन दे अपनी महबूबा ना, ते पीछे बैक साइड ते बुढ़ा सब्जी वाले छापर लाए खड़ा। ਆ ਵੀ ਕੈਂਡਲ ਲਾਈਟ ਡਿਨਰ ਕਰਨ ਡਿਆ ਮਹਿਬੂਬਾ ਨਾਲ, ਉਹ ਡਿਨਰ ਕਰਨ ਦੀ ਨਾਲ ਰੇੜੀਆਂ ਵੀ ਭਰਨ ਡਿਆ। ਨੋਨੀ ਵੀ ਆਪਣੀ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਕਰਨ ਦਿਆ। ਉਹ ਕੈਂਡਲ ਨੂੰ ਫੂਕ ਮਾਰ ਕੇ ਕਿਸੇ ਹੋਰ ਦੇ ਮੂੰਹ 'ਚ ਮੁਰਕੀਆਂ ਪਾ ਦਿੱਤੀ। ਯਾਰ ਨੋਨੀ ਇੰਜ ਕਰਕੇ ਨਾ ਮਹਿਬੂਬਾ ਨਾਲ ਪਾਰਕ 'ਚ ਵੜਨ ਲੱਗਾ ਤੇ ਗਾਰਡ ਬੜਾ ਸਖਤ ਸੀ, ਗਾਰਡ ਨੇ ਫੜਿਆ ਤੇ ਦੂਜੇ ਫੇਰੇ ਜਾਣ ਡਿਆ ਏਦਾਂ ਹੋ ਕਹਿੰਦਾ ਉਹਦਾ ਕੌਣ ਲਾਪੀ ਆ ਏਦਾਂ ਕਿ ਵੜ ਗਿਆ। ਟੈਰਾ ਵਾਲੇ ਬੂਟ ਪਾ ਕੇ ਮਹਿਬੂਬਾ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਹਨੂੰ ਕਹਿੰਦੀ ਕੀ ਗੱਲ ਗੱਡੀ ਬਣਿਆ। ਯਾਰ ਨੋਨੀ ਟਾਇਰਾਂ ਵਾਲੇ ਬੂਟ ਪਾ ਕੇ ਤੇ ਵੇਟਰ ਲੱਗ ਗਿਆ ਵੀ ਉਹ ਐਟਮ ਕਰਨਾ ਹੈ। ਪਹਿਲਾਂ ਹੀ ਆਰਡਰ ਸੀ ਤੇ ਜ਼ਾਇਆ ਕਰਤਾ। ये टायर वाले बूट पा के जानदे अगे वट्टा आया ते इंज खोल के। ਨੋਨੀ ਨੇ ਵੇਟਰ ਸੀ, ਉਹ ਐਟਮ ਕਰਨ ਲੱਗਾ ਜਿਹੜਾ ਰੋਟੀ ਪਕਾ ਕੇ ਆਇਆ ਸੁੱਟਦੇ ਪਿੱਛੇ, ਉਹ ਇੰਜ ਕੀਤੀ ਤੇ ਪਿੱਛੇ ਰੋਟੀ ਤਾਰਾਂ 'ਚ ਫਸੀ ਹੋਈ, ਪਰੌਣੇ ਭੁੱਖੇ ਬੈਠੇ। ਕਾਲੂ ਆਪਣੀ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਕਰਨ ਡਿਆ ਹੈ ਤੇ ਪਿੱਛੋਂ ਆਵਾਜ਼ ਆਉਂਦੀ ਪੁੱਛ ਕਿਆ ਹੋਰ ਕਿੰਨੀਆਂ ਨੰਦੀ ਨੂੰ ਆਪ ਬੜਾ ਮਜ਼ਾ ਆਇਆ। ਯਾਰ ਕੈਂਡਲ ਲਾਈਟ ਡਿਨਰ ਕਰਨ ਦਿਆ ਵਾ ਤੇ 4-5 ਦਿਨ ਦਾ ਪੁਰਾਣਾ ਸਾਲਨ ਰੱਖਿਆ। ਯਾਰ ਘਰੋਂ ਵੀ ਨੂੰ ਕਰਤਾ, ਮੀ ਦਾ ਮੰਜਾ ਬਾਹਰ ਕਰਤਾ ਤੇ ਲੋਕਾਂ ਨੇ ਕਹਿੰਦਾ ਅੰਮੀ ਬਾਹਰ ਪੈਂਦੇ ਆ। ਕੈਂਡਲ ਲਾਈਟ ਦਾ ਫੁੱਲ ਇhtਮਾਮ ਕਰਕੇ ਤੇ ਸ਼ੋਰੇ 'ਚ ਭੇਜ ਕੇ ਰੋਟੀ ਖਾ ਦਿੰਦਾ। ਯਾਰ ਕੈਂਡਲ ਲਾਈਟ ਦਾ ਫੁੱਲ ਇੰਤਜ਼ਾਮ ਕੀਤਾ ਵਾ ਤੇ ਮੈਂ ਕਿਹਾ ਸ਼ੁਰੂ ਨਹੀਂ ਕਰਨ ਨੇ, ਕਹਿੰਦਾ ਨਾਲ ਦਿਆ ਘਰੋਂ ਸਾਲਨ ਲੈਣ ਗਿਆ। ਯਾਰ ਕੈਂਡਲ ਲਾਈਟ ਡਿਨਰ ਦਾ ਅੱਜ ਫੁੱਲ ਇੰਤਜ਼ਾਮ ਕਰਕੇ ਤੇ 3 ਦਿਨ ਪੁਰਾਣੀ ਖਰਾਬ ਕੜੀ ਖਾ ਰਹੇ यार कैंडल लाइट डिनर दा एहतमाम कीता ते काम वाला पौना खोलन दे यार रोटी।
ਸਿਲਵਰ ਦਾ ਡੱਬਾ ਖੋਲਣ ਦੇ ਯਾਰ ਫੁੱਲ ਇੰਜ ਕਰਕੇ ਡਿਨਰ ਕੈਟਲ ਲਾਈਦਾ ਡਿਨਰ ਦਾ ਇੰਤਜ਼ਾਮ ਕਰਕੇ ਨਾ ਤਿੰਨ ਰੋਟੀ ਅੱਗੇ ਰੱਖ ਕੇ ਬੜਾ ਘਰ ਬੜਾ ਲੜਨਾ ਉਹ ਇੰਨੇ ਕੁ ਛੋਲੇ ਸੀ ਉਹ ਵੀ ਉਹ ਲੈ ਗਿਆ ਕਹਿੰਦਾ ਯਾਰ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕੀਤਾ ਵਾ ਤੇ ਐਂ ਕਰਕੇ ਪੌਣੇ ਚ ਗੋਭੀ ਵਾਲਾ ਪਰੌਠਾ ਖਾ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕੀਤਾ ਤੇ ਪਾਣੀ ਐ ਠੰਡਾ ਕਰਕੇ ਪਿਲਾ ਦੇ ਯਾਰ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕੀਤਾ ਵਾ ਇਹਦੀ ਮਸ਼ੂਕ ਨੂੰ ਕਹਿਣ ਦੀ ਦੇਖਤਾ ਭਲਾ ਬੋਸ ਨਹੀਂ ਗਿਆ ਡਿਨਰ ਦਾ ਇੰਜ ਕਰਕੇ ਇੰਤਜ਼ਾਮ ਕਰਕੇ ਜੱਗ ਦਾ ਪਾਣੀ ਪਾਉਣ ਲੱਗਾ ਥੱਲੇ ਸਾਫ ਲਿਖੇ ਦਾਤਾ ਟੈਂਟ ਸਰਵਿਸ ਕੈਂਡਲ ਲਾਈਟ ਡਿਨਰ ਕਰ ਲਿਆ ਪੂਰਾ ਤੇ 2 ਕੱਪ ਡੰਡੀ ਟੁੱਟੀ ਆ ਜੀ ਯਾਰ ਕਾਲੂ ਨੇ ਆਪਣੀ ਮਸ਼ੂਕ ਨਾਲ ਕੈਂਡਲ ਲਾਈਟ ਡਿਨਰ ਦਾ ਫੁੱਲ ਇੰਤਜ਼ਾਮ ਕਰਕੇ ਤੇ ਕਹਿੰਦਾ ਹੁਣ ਕੋਇਟਾ ਹੋਟਲ ਤੇ ਚੱਲੀਏ ਤੇ ਪਰਾਠੇ ਖਾ ਕੈਂਡਲ ਲਾਈਟ ਡਿਨਰ ਤੇ ਆਪਣੀ ਮਹਿਬੂਬਾ ਨੇ ਕਿਹਾ ਕਹਿੰਦਾ ਚਲੋ ਉਹਨਾਂ ਕੋਲ ਦਾਲ ਹੀ ਨਹੀਂ ਹੈ ਯਾਰ ਕੈਂਡਲ ਲਾਈਟ ਡਿਨਰ ਕੀਤਾ ਵਾ ਲੈਟ ਕਿਤੇ ਮੋਮਬਤੀ ਚਾਲਕ 2 ਮਿੰਟ ਲਈ ਬੁਝੀ ਤੇ ਇੰਜ ਔਨ ਕੀਤੀ ਤੇ ਮਸ਼ੂਕਾ ਰਹਿਤਾ ਤਾਂ ਸਾਥ ਪਹਿਲੇ ਖਾ ਗਈ ਨਹੀਂ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਤੇ ਗਿਆ ਉਹ ਮੋਮਬਤੀ ਬੰਦ ਹੋਈ ਤੇ ਇੱਕਦਮ ਇੰਜ ਹੋ ਗਿਆ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕੀਤਾ ਭਾਈ ਫੈਸਲ ਨੇ ਤੇ ਮੋਮਬਤੀ ਬੰਦ ਹੋ ਗਈ ਪਿਘਲ ਕੇ ਤੇ ਫੌਰੀ ਮੋਬਾਈਲ ਦੀ ਲਾਈਟ ਬੰਦ ਕੇ ਕੀ ਚੁੱਕਿਆ ਕੀ ਚੁੱਕਿਆ ਭਾਈ ਮਿੱਠਾ ਕੈਂਡਲ ਲਾਈਟ ਡਿਨਰ ਕਰਨ ਡਿਆ ਆਪਣੀ ਮਹਿਬੂਬਾ ਨਾਲ ਤੇ ਚਿਮਟੇ ਨਾਲ ਨਹੀਂ ਚੁੱਕਣ ਡਿਆ ਗਰਮ ਤਿੱਕੇ ਹੱਥ ਛਡਵਾਉਣ ਡਿਆ ਓਏ ਫੜ ਯਾਰ ਕਾਲੂ ਆਪਣੀ ਮਸ਼ੂਕ ਨਾਲ ਕੈਂਡਲ ਲਾਈਟ ਕਰਨ ਦਿਆ ਤੇ ਉਹਨੂੰ ਪਹਿਲੇ ਕਹਿਣ ਡਿਆ ਪੈਸੇ ਤੂੰ ਦੇਣੇ ਕੈਂਡਲ ਲਾਈਟ ਡਿਨਰ ਕਰਾਂਦੇ ਮਹਿਬੂਬਾ ਨਾਲ ਕਹਿੰਦੀ ਖਾਣਾ ਨਹੀਂ ਆ ਰਿਹਾ ਤੇ ਛੱਲੀ ਖਾਂਦਾ ਕਹਿੰਦਾ ਆ ਜਾਂਦਾ ਯਾਰ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕੀਤਾ ਪਹਿਲੇ ਰੋਸ਼ਨੀ ਸੀਗੀ ਕਹਿੰਦਾ ਮਹਿਬੂਬਾ ਲੰਚ ਸ਼ੁਰੂ ਕਰੇ ਉਹ ਸੌਰੀ ਮਹਿਬੂਬਾ ਡਿਨਰ ਸ਼ੁਰੂ ਕਰੇ ਲਾਈਟ ਬੰਦ ਹੋਈ ਹੈ ਤੇ ਸੁਣ ਕੇ ਨਹੀਂ ਆਉਣੀ ਮਿੱਠੇ ਨੇ ਆਪਣੀ ਮਸ਼ੂਕ ਨਾਲ ਕੈਂਡਲ ਲਾਈਟ ਦਾ ਇੰਤਜ਼ਾਮ ਕੀਤਾ ਤੇ ਉਹਨੂੰ ਕਹਿਣ ਡਿਆ ਮੈਂ ਭੋਰਾ ਖਾਣਾ ਬਸ ਯਾਰ ਮੁਦੱਸਰ ਨੇ ਆਪਣੀ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਇੰਤਜ਼ਾਮ ਕੀਤਾ ਲਾਈਟ ਬੰਦ ਹੋਈ ਤੇ ਸਿਰ ਤੇ ਹੱਥ ਰੱਖ ਕੇ ਤੁਸੀਂ ਕੇਕ ਦਾ ਆਰਡਰ ਦੇ ਦਿੱਤਾ ਯਾਰ ਕੈਂਡਲ ਲਾਈਟ ਡਿਨਰ ਦਾ ਇਤਮਾਮ ਕੀਤਾ ਪੂਰੇ ਹੋਟਲ ਚੋਂ ਆਵਾਜ਼ਾਂ ਆਉਂਦੀਆਂ ਮਿੱਖਾਂ ਕੱਢੋ ਕੈਂਡਲ ਲਾਈਟ ਡਿਨਰ ਕਰ ਰਹੇ ਨੇ ਮੀਆਂ ਬੀਵੀ ਦੋਨੋਂ ਹੀ ਹਾਂ ਤੇ ਬੀਵੀ ਨੇ ਕਿਹਾ ਸੌਸ ਲੈ ਆਓ ਤੇ ਉੱਥੇ ਹੀ ਬੈਠਾ ਕਹਿੰਦਾ ਆ ਜਾਓ ਅੰਮੀ ਜੀ ਯਾਰ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕੀਤਾ ਆਪਣੀ ਮਸ਼ਹੂਰ ਨਾਲ ਖਾਣਾ ਖੁਣਾ ਖਾ ਕੇ ਹੱਥ ਧੋਂਦੇ ਬਹਾਨੇ ਨਿਕਲ ਆਇਆ ਬਿਲ ਕਲੀਅਰ ਕਰ ਮਹਿਬੂਬਾ ਹੀ ਫੂਕ ਮਾਰ ਕੇ ਨਿਕਲ ਗਈ ਯਾਰ ਸਲਮਾਨ ਨੇ ਵੀ ਕੈਂਡਲ ਲਾਈਟ ਡਿਨਰ ਦਾ ਇਤਮਾਮ ਕੀਤਾ ਤੇ ਚਾਵਲਾਂ ਦੀ ਪਲੇਟ ਉਹਨੂੰ ਫੜਾ ਲਿਆ ਹੱਥ ਸਾੜ ਲਿਆ ਯਾਰ ਇਹ ਖਰੇ ਕਿਹੜੀ ਗੱਲ ਆ ਭਾਈ ਕਾਲੂ ਆਪਣੀ ਮਸ਼ੂਕ ਨਾਲ ਆਪਣੀ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਕਰਨ ਡਿਆ ਤੇ ਇੱਕ ਵੇਟਰ ਲਾਗੂ ਲੰਘਦਾ ਕਹਿਣ ਡਿਆ ਇਹ ਘਰ ਨਹੀਂ ਜਾਂਦੀ ਕੈਂਡਲ ਲਾਈਟ ਡਿਨਰ ਕਰਨ ਗਿਆ ਤੇ ਉਹ ਹੋਟਲ ਵਾਲੇ ਕਹਿੰਦੇ ਪਹਿਲੇ ਪੈਸੇ ਚੈੱਕ ਕਰ ਲੈ ਸੁਬਹ ਕੈਂਡਲ ਲਾਈਟ ਨਾਸ਼ਤਾ ਕਰਨ ਦੇ ਔਰ ਜੋ ਦੁਆ ਕੈਂਡਲ ਲਾਈਟ ਡਿਨਰ ਕਰਨ ਗਿਆ ਤੇ ਉੱਥੇ ਵੇਟਰ ਨਵਾਜ਼ ਦੇ ਰਿਹਾ ਹਾਫ ਕੱਟ 2 ਚਾਵਾਂ ਦੇ ਬਈ ਚਵਲ ਨੇ ਮਾਰਨਿੰਗ ਵਾਕ ਤੇ ਜਾਣਾ ਸੀ ਤੇ ਬੱਚਿਆਂ ਨੂੰ ਕਹਿੰਦਾ ਉਠਿਆ ਆ ਚੱਲਦੇ ਥੋੜਾ ਹਨੇਰਾ ਹੋ ਲਵੇ ਉਹ ਮਾਮਾ ਜਾ ਫਿਰ ਤੋਂ ਜਾ ਕੈਂਡਲ ਲਾਈਟ ਕਰਕੇ ਦੋਵੇਂ ਜੀ ਹਟ ਗਏ ਤੇ ਗੁੱਡ ਫਲੈਗ ਦੀਆਂ ਸਿਗਟਾਂ ਲਾ ਕੇ ਬੈਠੇ ਕੈਂਡਲ ਲਾਈਟ ਡਿਨਰ ਕਰਨ ਗਿਆ ਤੇ ਉਹਨੂੰ ਕਿਹਾ ਆ 2 ਪਿਆਲੇ ਲਾ ਦੇਣਾ ਯਾਰ ਕੈਂਡਲ ਲਾਈਟ ਡਿਨਰ ਤੋਂ ਬਾਅਦ ਇੰਜ ਕਰਕੇ ਤਾਂ ਸਿਗਰਟ ਪੀਣ ਨੂੰ ਦਿਲ ਕੀਤਾ ਲੈਟਰ ਲੱਭਣੇ ਤੇ ਭਾਬੀ ਨੇ ਇੱਥੋਂ ਕੱਢ ਕੇ ਤਾਂ ਹਿੱਸੇ ਲਗਾ ਲਏ ਕੈਂਡਲ ਲਾਈਟ ਡਿਨਰ ਕਰਨ ਦਿਆ ਤੇ ਆਪਣੀ ਮਹਿਬੂਬਾ ਨੂੰ ਪੁੱਛਦਾ ਰਾਸਤੇ ਵਿੱਚ ਬਲਾ ਸਵਾਲ ਲੈ ਲਈ ਯਾਰ ਕੈਂਡਲ ਲਾਈਟ ਡਿਨਰ ਕਰਨ ਗਿਆ ਵਾ ਕਾਲੂ ਤੇ ਉੱਥੇ ਰੱਫੜ ਪਾਇਆ ਤਰੀ ਤੇ ਪਾਈ ਨਹੀਂ ਤੁਸੀਂ ਕੈਂਡਲ ਲਾਈਟ ਡਿਨਰ ਕਰਨ ਦੇ ਬਾਹਰ ਕਿਤੇ ਖਿਆਮ ਵਾਲੀ ਸਾਈਡ ਤੇ ਹਰ ਬੁਰਕੀ ਤੋਂ ਬਾਅਦ ਉਹਨੂੰ ਕਹਿੰਦੇ ਲਾ ਕੇ ਬਿੱਟੇ ਨੂੰ ਕੁਛ ਹੈ ਕੈਂਡਲ ਲਾਈਟ ਡਿਨਰ ਕਰਕੇ ਇਹ ਤੇ ਮਹਿਬੂਬਾ ਬਾਹਰ ਨਿਕਲ ਗਏ ਇਹਦੀ ਮਹਿਬੂਬਾ ਨੇ ਜਿਹੜਾ ਸੌਂਫ ਮਿੱਠੀ ਸੌਂਫ ਵਾਲਾ ਪਿਆਲਾ ਨੇ ਉਹ ਸਾਰਾ ਇੱਥੇ ਲੁੱਟ ਲਿਆ ਆਪਣੀ ਮਹਿਬੂਬਾ ਨਾਲ ਮਿੱਠਾ ਵੀ ਭਾਈ ਕੈਂਡਲ ਲਾਈਟ ਡਿਨਰ ਕਰਨ ਗਿਆ ਉਹ ਆਪਣੀ ਸੜੀ ਲੱਤ ਵਾਲਾ ਮੁੰਡਾ ਨਾਲ ਲਿਆ ਲੇਕਿਨ ਯਾਰ ਖਾਣਾ ਖਾਣਾ ਨਾ ਸੱਚੀ ਮੁੱਚੀ ਇੱਕ ਦੂਸਰੇ ਦੀਆਂ ਦਾਵਤਾਂ ਕਰਿਆ ਕਰੋ ਇੰਜ ਪਿਆਰ ਵੱਧਦਾ ਹੈ ਇੱਕ ਦੂਸਰੇ ਦੇ ਨਾਲ ਕੋਸ਼ਿਸ਼ ਕਰਿਆ ਕਰੋ ਹਫਤੇ ਦੀਆਂ ਮਹੀਨੇ 'ਚ ਤੁਸੀਂ ਭਾਜੀ ਸਕੂਲ ਨਾ ਕਹਿ ਦੇਣਾ ਦੋਸਤਾਂ ਨੂੰ ਅੱਜ ਵੀ ਤੁਹਾਡੀ ਦਾਵਤ ਤੇ ਜਿਹੜੀਆਂ ਬੀਬੀਆਂ ਨੇ ਇਸ ਟੈਂਪਰੇਚਰ 'ਚ ਚੁੱਲ੍ਹੇ ਅੱਗੇ ਸੜਨਾ ਨਹੀਂ ਹੋਟਲ 'ਚ ਹੋਟਲ 'ਚ ਕਰੋ ਹੋਟਲ ਭਾਈ ਇਹਨਾਂ ਨੇ ਈਦ ਤੇ ਕਿਹਾ ਸੀ ਇਹਨਾਂ ਨੇ ਕਿਹਾ ਯਾਰ ਆਪਾਂ ਕਰਾਂਗੇ ਸਿਸਟਮ ਮੈਨੂੰ ਲੋਰੋ ਵਾਲਾ ਹੁੰਦਾ ਨਹੀਂ ਹਲੇ ਤੱਕ ਕੋਈ ਬਾਰਬੀਕਿਊ ਕੁਝ ਕਿੱਥੇ ਨੇ ਨਹੀਂ ਬਾਹਰ ਸਟਾਰਟ ਕਰੋ ਤੁਸੀਂ ਭਾਈ ਫੈਸਲ ਅਗਲੀ ਮੈਂ ਖਵਾਉਂਦਾ ਬਾਰਬੀਕਿਊ ਯਾਰ ਇਹਨਾਂ ਨੇ ਕਿਹਾ ਸੀ ਭਾਈ ਫੈਸਲ ਨੇ ਯਾਰ ਭਾਈ ਜਾਨ ਮੈਂ ਮੁਕਰ ਰਿਹਾ ਹਾਂ ਯਾਰ ਮੁੱਕਰ ਨਹੀਂ ਰਹੇ ਭਾਈਦਾਨ ਨੇ ਇਹ ਨਾ ਹੋਵੇ 2 ਤੋਂ ਬਾਅਦ ਕਹੋ ਯਾਰ ਖਤਮ ਹੋ ਗਿਆ ਸਿਸਟਮ ਦਾ
ਇੰਨਾ ਕੀ ਚੱਲਣਾ ਸੀ ਜ਼ਿਆਦਾ ਯਾਰ ਆਪਣੇ ਪੀਰੇ ਦਾ ਕਿਹਾ ਸੀ ਨਾ ਜ਼ਿਆਦਾ ਦੇਰ ਨਹੀਂ ਚੱਲਣਾ ਯਾਰ ਤੂੰ ਪਾਰਟੀ ਦੀ ਗੱਲ ਕਰਦਾ, ਇੱਥੇ ਕਈ ਬੰਦੇ 200 ਪਵਾ ਕੇ ਆਪ ਦਿੰਦੇ ਹੀ ਨਹੀਂ। ਹਾਂ। ਅਗਲੇ 200 ਪਾਵੇ 200 ਅੱਗੇ ਕਈ ਨਹੀਂ ਦਿੰਦੇ ਯਾਰ, ਮੈਂ ਕੱਲਾ ਨਹੀਂ ਮੇਰਾ ਨਹੀਂ ਦਿੰਦੇ। ਮੇਰਾ ਫਿਸ਼ ਦਾ ਹਜੇ ਵੀ 5000 ਦੇ ਕੋਲ ਆ। ਯਾਰ ਮੇਰੇ ਸਾਹਮਣੇ ਦੀ ਗੱਲ ਹੈ ਉਹ ਜਿਹੜਾ 5000 ਤੁਹਾਨੂੰ ਮੈਂ ਸੈਂਡ ਉਹ ਹੋ ਗਿਆ ਵਿੱਚ ਆਹ ਬਸ ਇਸ ਤਰ੍ਹਾਂ ਤੇ ਫਿਰ ਉਸਤਾਦ ਜੀ ਤੁਹਾਨੂੰ ਵਾਪਸ ਵੀ ਆ ਗਿਆ ਸੀ ਉਹ। ਚਲੋ ਅੱਛਾ ਛੱਡੋ ਯਾਰ ਪੁਰਾਣੀਆਂ ਗੱਲਾਂ, ਯਾਰ ਦੱਸੋ ਰੇ। ਤੁਸੀਂ ਨੈਕਸਟ ਦੱਸੋ ਕਿਦੋਂ ਤੁਹਾਡੇ ਵੱਲ ਆ, ਉਸ ਤੋਂ ਅਗਲੀ ਮੇਰੇ ਰਾਣੇ ਨੇ ਮੁਦੱਸਰ ਬੜਾ ਸ਼ਹਜ਼ਾਦਾ ਆਦਮੀ, ਜਦੋਂ ਕਿਰਦਾਰ ਅਦਾ ਕੀਤਾ ਭਾਈਆਂ ਵਾਲਾ ਕੀਤਾ। ਵਾਹ ਵਾਹ ਇਹਦੇ ਹੇਅਰ ਡਰੈਸਰ ਨਾਲ ਲੇਕਿਨ ਰੋਲਾ ਬਣ ਗਿਆ, ਟਿੰਡਾ ਦਾ ਰੋਲਾ ਬਣ ਗਿਆ। ਉਹ ਕਹਿੰਦਾ ਮੈਂ 9 ਕੀਤੀਆਂ, ਇਹ ਕਹਿੰਦਾ ਮੈਂ 6 ਕਰਾਈਆਂ। ਉਹ ਬਾਅਦ ਚੋਂ ਨਾ ਤੰਗ ਆ ਕੇ ਕਹਿੰਦਾ ਹੁਣ ਮੈਂ ਪਿੱਛੇ ਲਿਖ ਦਿਆ ਕਰਨੀ ਹੈ। ਬਲੇਡ ਨਹੀਂ। ਅੱਛਾ ਕਈ ਨਹੀਂ ਐਸੇ ਉਹ ਮੈਂ ਬੰਦੇ 10 ਟਿੰਡਾਂ ਮੈਂ 4 ਆਪਣੇ ਲੋਕ ਖੁਸ਼ੀ ਨਾਲ ਦਿੱਤੀਆਂ ਸੀ। ਰਾਣਾ ਤੂੰ ਭਾਈ ਆ। ਹਰ ਟੈਂਡ ਤੋਂ ਬਾਅਦ ਉਹਨੂੰ WhatsApp ਕਰ ਰਹੇ ਆ। ਯਾਰ ਇੱਕ ਮੈਂ ਕਿਹਾ ਦੂਸਰਾ- ਮੇਰੀ ਇੱਕ ਟਿੰਡ ਪੀ ਗਿਆ ਪਿਛਲੀ ਵਾਰ। ਇੱਕ ਦੂਸਰੇ ਦੀ ਦਾਵਤ ਕਰਨੀ ਚਾਹੀਦੀ ਆ, ਪਿਆਰ ਮੁਹੱਬਤ ਹੋਣਾ ਚਾਹੀਦਾ ਵਾ। ਪਿਆਰ ਮੁਹੱਬਤ ਨਾਲ ਇਹ ਹੈ ਕਿ ਤੁਹਾਡਾ ਇਖਲਾਕ ਵਧੇਗਾ, ਨਿਜ਼ਾਮ ਵਧੇਗਾ, ਔਰ ਤੁਸੀਂ ਇੱਕ ਦੂਸਰੇ ਨਾਲ ਜਦੋਂ ਜਹਿਦ ਵਾਲਾ ਪਿਆਰ ਕਰੋਗੇ। ਭਾਈ ਮਿੱਠਾ ਆਪਣੀ ਮਸ਼ੂਕ ਦੇ ਨਾਲ ਕੈਂਡਲ ਲਾਈਟ ਡਿਨਰ ਕਰ ਲਿਆ, ਨਾਲ ਉਹ ਕੁੜੀ ਆਪਣਾ ਮਸਤ ਭਰਾ ਲਿਆ ਹੀ। ਉਹ ਬਾਰ-ਬਾਰ ਕੁੜੀ ਨੂੰ ਹੀ ਪੁੱਛੀ ਜੇ ਹਾਂ ਕੌਣ ਆ ਪਾਗਲ ਜਿਹਾ। ਆ ਗੱਲ ਕੀਤੀ ਇਹਨਾਂ ਨੇ ਸਮਝਾਉਣ ਵਾਲੀ ਸਾਰੀ, ਪਿਆਰ ਮੁਹੱਬਤ ਹੋਣਾ ਚਾਹੀਦਾ, ਤੇ ਐਂਡ ਟਾਈਮ ਤੇ ਕੀ ਕਰਨਾ ਇਹਨਾਂ ਨੇ? ਕੁਛ ਵੀ ਨਹੀਂ। ਇੱਕ ਰੁਪਿਆ ਵੀ ਨਹੀਂ। ਚਲੋ ਠੀਕ ਹੈ ਯਾਰ। ਯਾਰ ਇੱਕ ਖੁਸਰਾ ਸੁੱਤਾ ਪਿਆ, ਉਹਨੂੰ ਦੂਰੋਂ ਵੇਖ ਕੇ ਇੰਜ ਰੋਣ ਦਿਆ। ਚੌਕ ਚ ਬੰਦੇ ਕੁੱਟਣ ਦੇ, ਠੁੱਡੇ ਮਾਰਨ ਦੇ, ਫੁੱਲ ਬੇਹੋਸ਼ ਹੋਇਆ ਇੰਜ ਥੱਲੇ ਡਿੱਗਿਆ ਪਿਆ। ਹਾਂ ਪਿੱਛੋਂ ਇੱਕ ਖਾਜਾ ਸਰਾ ਲੰਘਿਆ ਤੇ ਫੂਕ ਮਾਰ ਕੇ ਮਿੱਟੀ ਡਾਲ ਦਿਓ। ਯਾਰ ਇਹ ਆਪਣੀ ਮਹਿਬੂਬਾ ਨਾਲ ਇੰਜ ਕਰਕੇ ਕੈਂਡਲ ਲਾਈਟ ਡਿਨਰ ਕਰਨਾ ਤੇ ਮਹਿਬੂਬਾ ਕਹੀਂ ਜਲਦੀ ਆਰਡਰ ਕਰ ਦੋ ਖਾਣੇ ਦਾ, ਮੋਸਟ ਟੇਬਲ ਤੇ ਵੀ ਜਾਣਾ ਓ ਯਾਰ ਮੈਂ ਹਾਜ਼ਰ ਆ ਭਾਈ, ਜਦੋਂ ਦਿਲ ਕਰੇ ਤੁਹਾਡਾ ਖਾ ਲੈਣਾ। ਭਾਈ ਫੈਸਲ ਭਾਈ ਨੇ ਏਦਾਂ ਕਹਿਣਾ ਹੀ ਹੁੰਦਾ ਵਾ ਯਾਰ। ਕਹਿਣਾ ਕੀ ਹੁੰਦਾ ਵਾ, ਮੰਮੀ ਕਹਿ ਕਹਿੰਦੇ ਆ ਵਾ। ਯਾਰ ਜੋ ਕਹਤੇ ਉਹ ਕਰਕੇ ਦਿਖਾते। हाँ जो कहते हैं वो बरसते नहीं। ਆ ਭਾਈ ਫੈਸਲ ਜਾਂ ਭਾਈ ਮਿੱਠੇ ਤੋਂ ਸ਼ੁਰੂ ਕਰੋ, ਜਿਹੜੇ ਦੋ ਸੀਨੀਅਰ ਹੈਗੇ ਨੇ। ਭਾਈ ਮਿੱਠੇ ਤੋਂ दानिश भी सीनियर, सलमान भी सीनियर, मोस्टली तेरे ते वास्ते सारे सीनियर आ, लेकिन गल भान फैसल तो शुरू होनी है। ਐਦਾਂ ਕਰ ਲੈਣੇ, ਪਹਿਲੇ ਭਾਈ ਫੈਸਲ ਖਵਾ ਦਿੰਦੇ, ਮੁੜ ਕੇ ਭਾਈ ਮਿੱਠਾ ਖਵਾ ਦਿੰਦਾ। या इतना करते हैं यार, छड्डो सारे काम, पहले नौनी तो शुरू करो। हाँ नो ਯਾਰ नहीं ਅਸੀਂ ਗਰੀਬ ਆਦਮੀ ओए, किन हो गया? क्या ठीक हो गया? शुरू होने से पहले ही खत्म कर दिया मिट्टी। ਧੋਨੀ ਛੋਟਾ ਯਾਰ। ਅਸੀਂ ਗਰੀਬ, ਸਾਨੂੰ ਬਲਕਿ ਤੁਹਾਨੂੰ ਚਾਹੀਦਾ ਤੁਸੀਂ ਲਾੜ ਨਾ ਦਵੋ, ਤੁਸੀਂ ਤੇ ਆਪਣੇ ਨਹੀਂ ਦੇਣੇ। लाड़ ना दवांगे तो, लेकिन तू पता की तेनू भी चाहिए तू लाडना दवे। हाँ। हैं? तू ही लाडना देता। ਗਰੁੱਪ ਬਣਾ ਲਓ ਨਾ 3-3 4-4, ਅਗਰ ਤੁਹਾਨੂੰ ਹੈਵੀ ਲੱਗਦਾ ਵਾ ਕਿ ਇਕੱਲਾ ਬੰਦਾ ਨਹੀਂ ਕਰ ਇੱਕ ਸਕਦਾ। ਉਹਦੇ ਚ ਸੌਖਾ ਰੱਖੋ, ਇੱਕ ਉਸ ਤੋਂ ਘੱਟ ਨਹੀਂ ਨਹੀਂ ਸੌਖਾ। ਪੈਸੇ ਅਮਰੀਕਨ ਸਿਸਟਮ ਬਰਾਬਰ ਹੀ ਹੋਣੇ। ਅਮਰੀਕਨ ਵਿੱਚ ਨਹੀਂ ਨਾ ਹੈ ਯਾਰ ਸਾਡੇ ਚ। ਆਪਣੇ- ਸਾਡੇ ਚ ਕਈ ਅਮਰੀਕਨ ਵੀ ਨਹੀਂ ਹੈ। यार ਸਾਡੇ एक मिनट ਜਿੰਨੀ ਦੇ ਦੁਬਈ ਵਾਲੇ ਪਾ ਲਓ ਵਿੱਚ, ਦੁਬਈ ਵਾਲੇ ਵੀ ਅਮਰੀਕਨ ਨਹੀਂ ਹੈਗੇ। ਸਾਡੇ ਚ ਅਮਰੀਕਨ ਵਾਲਾ ਸਿਸਟਮ ਲੱਗੇ ਹੋਣੀ ਹੈ। ਹਾਂ 200 ਇਹਦਾ ਭਲਾ, 200 ਇਹਦਾ ਭਲਾ, 500 ਇਹਦਾ ਭਲਾ। ਚਲੋ ਮੁੱਕੀ ਗੱਲ, ਚਲੋ ਬਈ ਉਹ ਜਿਹਦਾ ਸਿਸਟਮ ਉਹ ਹੈ यार ਤੇ ਜਿਹੜਾ 200 ਪਾਉਂਦਾ ਹੀ ਨਹੀਂ ਉਹ। यार एक ਤੇ ਜਿਹੜਾ ਨਹੀਂ ਪਾਉਂਦਾ ਉਹ ਸਭ ਤੋਂ ਬਹੁਤਾ ਖਾਂਦਾ ਹੈ। एक मिनट ਕੈਂਡਲ ਲਾਈਟ ਡਿਨਰ ਕਰਕੇ ਹਟੇ ਨੇ, ਬੁੱਢੀ ਨੇ ਚੰਗੇ ਛਿੱਤਰ ਫੇਰੇ, ਕਹਿੰਦਾ ਇਹ ਸੈਂਡਲ ਲਾਈਟ ਡਿਨਰ। यार सकी महबूबा ना कैंडल लाइट डिनर करके हटिया ना, महबूबा ने एडा माड़ा ढकार मारिया, सारे बाहर कर दूंगा भाज जा। मैं चलता हूं उत्थों। ਯਾਰ ਮਹਿਬੂਬਾ ਮੈਂ ਦਿਲੋਂ ਤੋਂ ਲਾਂ ਕਾਲੂ ਨੇ ਸਕੂਟੀ ਲੈ ਲਈ ਆ ਚਾਰਜਿੰਗ ਵਾਲੀ, ਤੇ ਘਰ ਆਇਆ ਮੀਟਰ ਕੱਟੇ ਆ ਗਿਆ। ਫੇਰ ਉਹੀ ਸੈਵਨਟੀ ਦੇ ਫਿਰਨ ਦਿਆ। ਯਾਰ ਮਹਿਬੂਬਾ ਨਾਲ ਕੈਂਡਲ ਲਾਈਟ ਡਿਨਰ ਕਰਨ ਦਿਆ ਤਾਂ ਪੂਰੇ ਹੋਟਲ ਚ ਇਹਦੀ ਮਹਿਬੂਬਾ ਦੀ ਆਵਾਜ਼। ਯਾਰ ਕਾਰੂ ਨੇ ਸਕੂਟੀ ਲਈ ਆ ਚਾਰਜਿੰਗ ਵਾਲੀ, ਨਾਲ ਅੱਜ ਪਾਵਰ ਬੈਂਕ ਫੜ ਕੇ ਜਾਣ ਡਿਆ। ਯਾਰ ਆਪਣੇ ਪੀਰਾਂ ਦਾ ਨਹੀਂ ਗਿਰਬਾਨ ਫੜਿਆ ਤਾਂ ਮਰੀਦਾਂ ਨੂੰ ਇੰਜ ਕਰਨ ਦਿਆ। ਹੁਣ ਕੈਂਡਲ ਲਾਈਟ ਆ, ਚਾਰਜਿੰਗ ਵਾਲੀ ਸਕੂਟੀ ਹੈ ਕਿ ਪੀਰ ਆ? ਪੀਰ ਆ, ਹਾਂ। ਚਾਰਜਿੰਗ ਵਾਲੀ ਸਕੂਟੀ ਕਰ ਲਓ। ਚਾਰਜਿੰਗ ਵਾਲੀ ਸੂਟੀ ਭਾਈ। स्कूटी चार्जिंग वाली स्कूटी कर लो, चलो ਚਲੋ ਜੀ। बेवकूफा। चार्जिंग वाली स्कूटी ਲਈ ਤੇ ਕਿਤੇ ਯਕਦਮ ਰੋਕ ਗਈ, ਉਹ ਵੀ ਮੋਦੀ ਪਾਈ ਹੋਈ। ਚਾਰਜਿੰਗ ਵਾਲੀ ਸਕੂਟੀ ਲੈ ਕੇ ਤੇ ਬੁੱਢੇ ਨੂੰ ਪਾਣੀ ਵਾਲੀ ਗਲੀ 'ਚ ਛੱਡਤਾ, ਉਹ ਕਰੰਟ ਨਾਲ ਮਰ ਗਿਆ। ਚਾਰਜਿੰਗ ਵਾਲੀ ਸਕੂਟੀ ਲਈ ਇੰਨੀ ਬੰਦ ਹੁੰਦੀ ਸੀ, ਹਰ ਟਾਈਮ 70 ਤੇ ਮੁੰਡਾ ਨਾਲ ਪੈਰ ਲਾ ਕੇ ਤੇ ਐਮਰਜੈਂਸੀ ਲਾਹੌਰ ਜਾਣਾ ਸੀਗਾ, ਚਾਰਜਰ ਤੇ ਲਾਤੀ ਤੇ ਘੰਟੇ ਬਾਅਦ ਦੇਖਿਆ ਸੋਚ ਹੀ ਲਿਆ ਸੀ। ਯਾਰ ਬਿਜਲੀ ਵਾਲੀ ਸਕੂਟੀ ਦੇ ਪਾਣੀ ਦੀ ਕੈਨ ਲੈ ਕੇ ਉਹਨੇ ਆਪਣੇ ਆਪ ਨੂੰ ਛਾੜ ਪੈ ਗਈ। ਇਹਨੇ ਚਾਰਜਿੰਗ ਵਾਲੀ ਸਕੂਟੀ ਲਈ ਨਾਲ 200 ਕਿਲੋਮੀਟਰ ਦੀ ਤਾਰ ਵੀ ਲੈ ਲਈ, ਉਹ ਵੀ ਘਰ ਲਾ ਕੇ ਦਿੱਤਾ। ਯਾਰ ਇੱਕ ਪੈਟਰੋਲ ਪੰਪ ਤੋਂ ਛੜਾ ਖਾ ਲੀਆਂ, ਉੱਥੇ ਸਕੂਟੀ ਲੈ ਕੇ ਇਹਨੇ ਫੁੱਲ ਕਰਦੇ। ਉਹ ਕਹਿੰਦਾ ਭੱਜ ਜਾ ਇੱਥੋਂ।
ਯਾਰ ਚਾਰਜਿੰਗ ਵਾਲੀ ਸਕੂਟੀ ਲੈ ਲਈ ਤੇ ਅੱਬੂ ਨੂੰ ਭਾ ਕੇ ਟਰਾਂਸਫਾਰਮ ਥੱਲੇ ਛੱਡ ਯਾਰ ਓ ਯਾਰ ਇੰਜ ਕਰਕੇ ਤੇ ਤਾਂ ਭਰਾ ਸਕੂਟੀ ਤੇ ਜਾਣੇ ਚਾਰਜਿੰਗ ਵਾਲੀ ਸਕੂਟੀ ਤੇ ਉਹਨੇ ਕਿਤੇ ਭਵਕਾ ਜਾ ਮਾਰਾ ਭਰਾ ਕਹਿੰਦਾ ਚੌਕ 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 ਓਏ ਉਹਦੀ ਨੀ ਹੁੰਦੀ ਚਾਰਜਿੰਗ ਵਾਲੀ ਸਕੂਟੀ ਲੈ ਲਈਏ ਤੇ ਸਾਰੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਚਾਰਜਿੰਗ ਕੀ ਚਾਂਦਨੀ ਹੈ। ਯਾਰ ਚਾਰਜਿੰਗ ਵਾਲੀ ਸਕੂਟੀ ਲੈ ਲਈ ਤੇ ਮਹੱਲੇ ਦੀਆਂ ਔਰਤਾਂ ਕਹਿਣ ਨਹੀਂ ਇਹਨੇ ਚਾਰਜਿੰਗ ਵਾਲੀ ਸਕੂਟੀ ਲੈ ਲਈ ਮਈਆ ਚਾਰਜਿੰਗ ਵਾਲੀ ਸਕੂਟੀ ਲਈ ਤਾਂ ਉਹਨੇ ਜੰਪ ਲਾਉਣਾ ਸੀ ਤੇ ਰਾਹ 'ਚ ਹੀ ਬੈਟਰੀ ਚਲ ਗਈ ਦਿਖ ਗਿਆ। ਚਾਰਜਿੰਗ ਵਾਲੀ ਸਕੂਟੀ ਲਈ ਤੇ ਐਡਾ ਅਡਾਪਟਰ ਚੁੱਕੇ ਯਾਰ ਚਾਰਜਿੰਗ ਵਾਲੀ ਸਕੂਟੀ ਲਈ ਆ ਕਾਲੂ ਨੇ ਉਹ ਚਾਰਜ ਕਰ ਕਰ ਬਿੱਲ ਇੰਨਾ ਆ ਗਿਆ ਉਹ ਵੇਚ ਕੇ ਫਿਰ ਬਿੱਲ ਤਾਂ ਆ ਰਿਹਾ। ਚਾਰਜਿੰਗ ਵਾਲੀ ਸਕੂਟੀ ਲਈ ਤੇ ਮਹਿਬੂਬਾ ਨਾਲ ਹੋਟਲ ਤੇ ਜਾਣਾ ਸੀਗਾ। ਉਹਨੂੰ ਕਹਿੰਦਾ ਉਧਰ ਲੈਣੀ ਇੱਧਰਲੇ ਹੋਟਲ ਜਾਣਾ ਸਿਰਫ ਇੱਕ ਸੈਲ ਰਹਿ ਗਿਆ ਜੀ ਲੇਕਿਨ ਯਾਰ ਗੱਲ ਪਤਾ ਕੀ ਹੈ ਤੁਹਾਨੂੰ ਪਤਾ ਕਿ ਮਰਦ ਇੱਕ ਮਾਮਲੇ 'ਚ ਸਾਇੰਸਦਾਨ ਕੇਸ 'ਚ ਮਹਿਬੂਬਾ ਨੂੰ ਗੱਲਬਾਤ ਸੁਣਾ ਬਿਲਕੁਲ ਐਸੀ ਗੱਲ ਸੁਣਾ ਉੱਥੇ ਬਹੁਤ ਜ਼ੇਨ ਚੱਲਦਾ ਉਹਦਾ। ਮੈਂ ਇੱਕ ਨਾ ਗੱਲ ਕਰਨ ਨੇ ਗਲੋਰੀ ਨਾਲ ਮੈਂ ਕਿਹਾ ਫਿਲਮ ਦੇਖਣ ਚੱਲੀਏ ਕਹਿੰਦੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਕਿਹਾ ਚੱਲ ਤੂੰ ਅੱਧੀ ਦੇਖ ਕੇ ਆ ਜੀ। ਆਪਣੀ ਮਹਿਬੂਬਾ ਨਾਲ ਫਿਲਮ ਦੇਖਣ ਗਿਆ ਭਾਈ ਬੇਟਾ ਇੱਧਰ ਭਾਈ ਮਿੱਠਾ ਇੱਧਰ ਉਹਦੀ ਭਾਈ ਮਿੱਠੇ ਦੀ ਮਹਿਬੂਬਾ ਇੱਧਰ 26 ਜਾਣੇ ਹੋਰ ਬੈਠੇ ਨੇ ਉਹ ਵੀ ਉਹਦੇ ਨਾਲ ਏਦਾਂ ਹੀ ਹੁੰਦਾ ਮਾਮਾ ਲੈ ਨਹੀਂ ਉਹਨੂੰ ਇੱਧਰ ਪਾਣਾ ਚਾਹੀਦਾ ਸੀ ਜਿੱਧਰ 35 ਜਾਣੇ ਬਸ ਬੈਠੇ ਬੈਠਣ ਦੀ ਸੈਟਿੰਗ ਗਲਤ ਹੋ ਗਈ। ਉਹਨੇ ਉਹਨਾਂ ਨੂੰ ਸਾਰਿਆਂ ਨੇ ਕੀ ਕੀਤਾ ਉਹਨੇ ਇੰਚ ਬਤਾ ਦਿੱਤੇ ਸਾਰੇ ਬੂਟੀ ਪੀ ਕੇ ਕਾਲੂ ਸਿਨੇਮੇ 'ਚ ਫਿਲਮ ਦੇਖਣ ਚਲ ਗਿਆ ਉੱਤੇ ਚੱਕਰ 'ਚ ਆਇਆ ਤੇ ਗੈਲਰੀ 'ਚੋਂ ਥੱਲੇ ਡਿੱਗਾ ਜਾ ਬੂਟੀ ਵੀ ਕਹਿੰਦਾ ਖੋਤੇ ਨੂੰ ਗਈ ਚਲੇ ਡਿਨਰ ਪੇ ਲੈ ਯਾਰ ਮਹਿਬੂਬਾ ਨਾਲ ਗੱਲ ਕਰਨ ਦੇ ਥੱਲੇ ਫਰਸ਼ ਤੇ ਪੈ ਕੇ ਠੀਕ ਆ ਤੇ ਮੰਜੀ ਤੇ ਪੀਸ ਉੱਤੇ ਤੇ ਗੱਲਾਂ ਗੱਲਾਂ ਜੀ ਤੁਹਾਨੂੰ ਸਿਗੜ ਲਾਤੀ ਅੱਛਾ ਫੇਰ ਹੈ ਪੀਰ ਉੱਠ ਕੇ ਬਹਿ ਗਿਆ। अब छोड़ो यार इन बातों को बूटी पी के फिल्म देखने चला गया साल में मैंने सर कहना वाई खोलो दी ਗਾੜਾ ਲਗਾ ਯਾਰ ਬੂਟੀ ਪੀ ਕੇ ਇੰਜ ਕਰਕੇ ਫਿਲਮ ਦੇਖਣ ਦੇ ਵਿੱਚ ਨਾ ਫੌਤਗੀ ਦਾ ਸੀਨ ਸੀ ਯੂਸਫ ਖਾਨ ਮਾਂ ਮਰ ਗਈ ਤੁਰ ਕਹਿੰਦਾ ਵਾਹ ਕਟਾਬ ਨੇ ਫੌਤਗੀ ਹੋਈ ਆ ਵਾਹ ਕਟਾਬ ਨੇ ਫੌਤਗੀ ਹੋਈ ਆ ਯਾਰ ਤਾਂ ਵਿੱਚ ਯਾਰ ਬੂਟੀ ਤੁਹਾਨੂੰ ਪਤਾ ਫਿਲਮ ਦੇ ਵਿੱਚ ਨਾ ਇੱਕ ਇਸ ਤਰ੍ਹਾਂ ਵੀ ਸੀਨ ਆਉਂਦਾ ਅਕਸਰ ਫਿਲਮਾਂ ਦੇ ਵਿੱਚ ਜਾਨੀ ਕਿ ਨਾ ਸੀਨ ਆਉਂਦਾ ਇੱਕ ਥੋੜਾ ਇੱਕ ਲਮਹਾ ਵਾਸਤੇ ਨਾ ਆਵਾਜ਼ ਮਿਊਟ ਹੋ ਜਾਂਦੀ ਹਾਂ ਸਾਇਲੈਂਸ ਬੰਦ ਹੋ ਜਾਂਦੀ ਤੇ ਯਕਦਮ ਫਿਰ ਬੈਗ ਡਿੱਗਦਾ ਹਿਲਦਾ ਡਰ ਯਾਰ ਬੂਟੀ ਪੀ ਕੇ ਫਿਲਮ ਦੇਖਣ ਗਿਆ ਵਿੱਚ ਸਰਦਾਰੀ ਸਨ ਗਿਆ ਮੈਂ ਕਿਸੇ ਬਗੈਰ ਤੈਨੂੰ ਭੱਜਣ ਨਹੀਂ ਦੇਣਾ ਤੇ ਕੁਰਸੀਆਂ ਥੱਲੋਂ ਨਿਕਲਣ ਡਿਆ ਬਾਹਰ। बूटी पी के भाई मिठा अपनी महबूबा ना फिल्म देखने गया है ते किसी होर नु पॉपकॉर्न खवाई जावे ਯਾਰ ਬੂਟੀ ਪੀ ਕੇ ਫਿਲਮ ਵੇਖਣ ਗਿਆ ਵਾ ਤੇ ਉੱਥੇ ਅਦਾਲਤ ਦਾ ਸੀਨ ਸੀ ਕਿ ਉਹ ਕਹਿਣ ਡਿਆ ਮੁਲਜ਼ਮ ਕਿ ਮੈਂ ਨਹੀਂ ਕਤਲ ਕੀਤਾ ਕਹਿੰਦਾ ਇਹਨੇ ਹੀ ਕੀਤਾ ਹੁਣ ਉਹ ਭਾਈ ਫੈਸਲ ਬੂਟੀ ਪੀ ਕੇ ਫਿਲਮ ਦੇਖਣ ਚਲੇ ਗਏ ਆ ਹਾਫ ਟਾਈਮ ਹੋਇਆ ਤੇ ਘਰ ਆ ਗਏ ਖਤਮ ਹੋ ਗਈ। ਯਾਰ ਬੂਟੀ ਪੀ ਕੇ ਫਿਲਮ ਦੇਖਣ ਗਿਆ ਨਾ ਉਹਨੇ ਤੇ ਘਰੋਂ ਟੀਵੀ ਦਾ ਰਿਮੋਟ ਲੈ ਗਿਆ। ਬੂਟੀ ਪੀ ਕੇ ਫਿਲਮ ਦੇਖਣ ਗਿਆ ਇੰਜ ਕਰਕੇ ਵਿੱਚ ਹੀਰੋ ਨੇ ਕਹਿੰਦੀ ਜ਼ਾਲਮ ਹੈ ਡੋਲੀ ਨੂੰ ਹੱਥ ਨਾ ਲਾਈ ਮੇਰਾ ਭਰਾ ਲਾਜ਼ਮੀ ਆਇਆ ਕਰਕੇ ਚਲੋ ਵੀ ਜਾਣਾ ਪੈਣਾ ਯਾਰ ਤੁਸੀਂ ਫਿਲਮ ਵੇਖ ਕੇ ਘਰ ਆ ਗਏ ਤੇ ਕਹਿ ਰਹੇ ਯਾਰ ਸਟੋਰੀ ਕੁਝ ਰਲੀ ਨਹੀਂ। ਬੂਟੀ ਪੀ ਕੇ ਫਿਲਮ ਦੇਖਣ ਡਿਆ ਵਿੱਚ ਉਹਨੇ ਠਾਕਣ ਗਿਆ ਚੱਕ ਲੋ ਇਹਨੂੰ ਤੇ ਬਾਹਰ ਖੁੱਲਦੇ ਕਹਿੰਦਾ ਕਾ ਲੋ ਜਿੱਦਾਂ ਕਰਨੇ ਆ ਤੇ ਬੂਟੀ ਪੀ ਕੇ ਫਿਲਮ ਵੇਖਣ ਗਿਆ ਉੱਥੇ ਫੌਤਗੀ ਵਾਲਾ ਸੀਨ ਹੁੰਦੇ ਕਹਿੰਦਾ ਲੋ ਜੀ ਫਿਲਮ ਖਰਾਬ ਹੋ ਗਈ। ਬੂਟੀ ਪੀ ਕੇ ਫਿਲਮ ਦੇਖਣ ਡਿਆ ਵਿੱਚ ਹੀਰੋ ਨੇ ਕਿਹਾ ਜੇ ਤੂੰ ਇੰਤਕਾਮ ਲੈਣਾ ਜੁਮੇ ਨੂੰ ਆਇਆ ਕਹਿੰਦਾ ਠੀਕ ਆ ਭੱਜ ਫਿਰਦਾ ਤੇ ਉਹ ਜਾਂਦੇ ਪੀਰਾਂ ਨਾਲ ਫਿਲਮ ਦੇਖਣ ਗਿਆ ਕੱਲ ਵੀ ਬੈਠਾ ਨਾਲ ਆਪਣੇ ਤੇ ਉਹਦੇ ਕੰਨ 'ਚ 에어ਪੋਰਟ ਲਾ ਕੇ ਕਵਾਲੀਆਂ ਵੀ ਲਾਈਆਂ। ਯਾਰ ਬੂਟੀ ਪੀ ਕੇ ਫਿਲਮ ਦੇਖਣ ਗਿਆ ਸਲਤਾਨੀ ਸਨ ਗਿਆ ਓਏ ਜੱਗੇ ਤੂੰ ਕਹਿ ਦੇ ਮਾਂ ਦੀ ਕਬਰ ਤੇ ਮਿਲਾਂਗੇ ਤੇ ਉੱਥੇ ਫਿਰ ਜਾਣਾ ਕਹਿੰਦਾ ਭਾਜੀ ਨੇ ਇੱਥੇ ਦਾ ਟਾਈਮ ਦਿੱਤਾ। ਭਾਈ ਮਿੱਠਾ ਬੂਟੀ ਪੀ ਕੇ ਫਿਲਮ ਦੇਖਣ ਗਿਆ ਤੇ ਉੱਥੇ ਜਿੱਥੇ ਟਿਕਟਾਂ ਲੈਂਦਾ ਕਹਿੰਦਾ 2 ਕਰਾਚੀ ਦੀਆਂ ਕੱਟ ਉਹ ਕਹਿੰਦਾ ਯਾਰ ਦੇਖੋ ਮੇਰੀ ਗੱਲ ਸੁਣੋ ਬੱਚਿਆਂ ਸਮੇਤ ਫਿਲਮ ਦੇਖਣ ਚੱਲ ਗਿਆ ਬੂਟੀ ਪੀ ਕੇ ਤੇ ਉੱਥੇ ਸੀਨ ਨੇ ਝਲੂੰਗੀ ਬੰਨੀ ਨਾਲੇ ਫਿਲਮ ਦੇਖਣ ਨਾਲ ਝੂਠ ਦੇ ਦਿੰਦੇ। ਇੱਕ ਤੇ ਬੂਟੀ ਨਾਲ ਵੀ ਬੁਲਾਉਣਾ ਪਵਾਤਾ ਵੀ ਬੂਟੀ ਪੀ ਕੇ ਫਿਲਮ ਵੇਖਣ ਗਿਆ ਉਹਨਾਂ ਨੇ ਕੁੜੀ ਜੁਗੀ ਕਹਿੰਦਾ ਨਾ ਯਾਰ ਤੁਸੀਂ ਵੀ ਧੀਆਂ ਬੂਟੀ ਪੀ ਕੇ ਫਿਲਮ ਦੇਖਣ ਚਲਾ ਗਿਆ ਫਿਲਮ 'ਚ ਇੱਕ ਸੀਨ ਆਇਆ ਸਾਨੂੰ ਪੁੱਛ ਕੇ ਦੇਖ ਜਿਨ੍ਹਾਂ ਦਾ ਪਿਓ ਹੈ ਨਹੀਂ ਤੇ ਅੰਦਰ ਰੋ ਕੇ ਕਹਿਣ ਡਿਆ ਸਾਨੂੰ ਵੀ ਪੁੱਛ ਕੇ ਦੇਖ ਸਾਡਾ ਵੀ ਹੈ ਯਾਰ ਬੂਟੀ ਪੀ ਕੇ ਫਿਲਮ ਦੇਖਣ ਗਿਆ ਵਿੱਚ ਹੀਰੋ ਨੇ ਕਹਿੰਦੀ ਤੁਹਾਡੇ ਚ ਕੋਈ ਐਸਾ ਨਹੀਂ ਜਿਹੜਾ ਮੈਨੂੰ ਬਚਾ ਸਕਦਾ ਬਾਜੀ ਸਾਰੇ ਤੇ ਫਿਲਮ ਦੇਖਣ ਆਏ ਆ ਉਹ ਵਿੱਚ ਕਹਿੰਦੇ ਹੀ ਆ
ਬੂਟੀ ਪੀ ਕੇ ਫਿਲਮ ਦੇਖਣ ਚਲ ਗਿਆ ਕਾਲੂ, ਉੱਥੇ ਫੌਤਗੀ ਹੋ ਗਈ ਫਿਲਮ ਦੇ ਵਿੱਚ, ਤੇ ਉੱਥੇ ਬੋਤਲਾਂ ਵੇਚਣ ਵਾਲਾ ਕਹਿੰਦਾ ਲਾ ਉੱਥੇ ਫੌਤਗੀ ਹੋ ਗਈ ਤੈਨੂੰ ਬੋਤਲਾਂ ਬੂਟੀ ਪੀ ਕੇ ਫਿਲਮ ਵੇਖਣ ਚਲ ਗਿਆ ਤੇ ਤਰਾਨੇ ਲਈ ਖੜਾ ਹੋਇਆ, ਮੁੜ ਕੇ ਬੈਠਾ ਹੀ ਨਹੀਂ। ਯਾਰ ਬੂਟੀ ਪੀ ਕੇ ਫਿਲਮ ਦੇਖਣ ਦੇ ਵਿੱਚ ਸਮੋਸੇ ਵਾਲਾ ਤੇ ਉਹਨੂੰ ਕਹਿਣਾ ਓਏ ਕੋ ਮੈਨੂੰ ਦੇ ਦੇ ਇੱਕ ਸ਼ਾਨ ਸਾਨੂੰ ਫੜਾਇਆ ਯਾਰ ਵੀ ਸ਼ਾਨ ਦਾ ਸਾਹਮਣੇ ਕਰ ਬੂਟੀ ਪੀ ਕੇ ਫਿਲਮ ਦੇਖਣ ਗਿਆ ਵਾ ਤੇ ਅਗਲੀ ਸੀਟ ਤੇ ਆਪਣੀ ਬਨੈਣ ਸੁੱਕਣੇ ਪਾਈ ਇਹਨੇ। ਯਾਰ ਆਪਣੀ ਮਹਿਬੂਬਾ ਨਾਲ ਫਿਲਮ ਦੇਖਣ ਚਲ ਗਿਆ ਉਹ, ਅੱਧੀ ਫਿਲਮ ਤੋਂ ਬਾਅਦ ਉਹਨੂੰ ਉੱਤੇ ਕਹਿੰਦੇ ਮੇਰੇ ਲੱਕ ਤੇ ਚੜ, ਲੱਕ ਦੁਖਣੇ ਉੱਤੇ। ਬੂਟੀ ਪੀ ਕੇ ਫਿਲਮ ਦੇਖਣ ਗਿਆ, ਪੁੱਠੇ ਹੀ ਬਹਿ ਕੇ ਕਹਿਣਾ ਹਾਲ ਤੱਕ ਹੀਰੋ ਹੀ ਨਹੀਂ ਆਏ ਭਾਈ। ਮਹਿਬੂਬਾ ਨਾਲ ਫਿਲਮ ਵੇਖਣ ਗਿਆ ਬੂਟੀ ਪੀ ਕੇ, ਉਹ ਜਦੋਂ ਹਾਫ ਚ ਨਹੀਂ ਸਾਰਾ ਕੁਝ ਬੱਤੀਆਂ ਬੁਝਾ ਦਿੰਦੇ, ਕਹਿੰਦਾ ਕਰ ਲੋ ਚਾਰਜਿੰਗ, ਵੀ 96 ਦੀ ਬੈਟਰੀ ਲੋ ਹੋ ਗਈ। ਮਹਿਬੂਬਾ ਨੇ ਗਿਆ ਫਿਲਮ ਦੇਖਣ, ਯਕਦਮ ਲਾਈਟਾਂ ਨਹੀਂ ਬਲਦੀਆਂ, ਉਹ ਯਕਦਮ ਲਾਈਟਾਂ ਬਲੀਆਂ ਤੇ ਮਹਿਬੂਬਾ ਕਰਨੀ ਤੱਕ ਤੇ ਤੱਕ। ਕਾਲੂ ਬੂਟੀ ਪੀ ਕੇ ਫਿਲਮ ਦੇਖਣ ਚਲੇ ਗਿਆ ਵਾ, ਤੇ ਫਿਲਮ ਦੁਖੀਆ ਸੀਗੀ, ਉਹਨਾਂ ਨੂੰ ਕਹਿੰਦਾ ਮੈਨੂੰ ਪਹਿਲੇ ਦੱਸ ਦੇ ਮੈਂ ਤੋਰੀਆ ਲੈ ਕੇ ਆਉਂਦਾ ਯਾਰ ਭਾਈ ਮਿੱਠਾ ਫਿਲਮ ਦੇਖਣ ਚਲਾ ਗਿਆ ਬੂਟੀ ਪੀ ਕੇ, ਤੇ ਉੱਥੇ ਆਡੀਓ ਪਲੇ ਕਰਕੇ ਰਿਕਾਰਡ ਵੀ ਕਰਨ ਡਿਆ ਨਾਲ ਘਰ ਜਾ ਕੇ ਮੈਂ ਸੁਣਨੀ। ਬੂਟੀ ਪੀ ਕੇ ਫਿਲਮ ਵੇਖਣ ਗਿਆ ਤੇ ਬੋਤਲਾਂ ਲਾਇਆ ਤੇ ਐਕਟਰਾਂ ਵਾਸਤੇ ਵੀ ਖਿਲਾ ਲੀਆਂ। ਬੂਟੀ ਪੀ ਕੇ ਫਿਲਮ ਵੇਖਣ ਗਿਆ ਜਾਂਦੀ ਹੀ ਸੋ ਗਏ। ਬੂਟੀ ਪੀ ਕੇ ਫਿਲਮ ਦੇਖਣ ਗਿਆ, ਵਿੱਚ ਉਹਨੇ ਕਿਹਾ ਮੇਰੇ ਕਰਨਰ ਜਨ ਅੰਗਰ ਆ ਜਾਣਾ, ਅਸੀਂ ਬੈਠੇ ਹੀ ਆ ਜਾਣ। ਯਾਰ ਪੀਰਾਂ ਨਾਲ ਫਿਲਮ ਦੇਖਣ ਗਿਆ ਵਾ, ਓ ਯਾਰ ਗਾਣਾ ਆਇਆ ਤੇ ਪੀਰਾਂ ਦੇ ਅੱਗ ਤੇ ਹੱਥ ਰੱਖਦਾ ਤੇ ਕਹਿੰਦਾ ਤੁਸੀਂ ਦੇਖਣਾ। ਯਾਰ ਬੂਟੀ ਪੀ ਕੇ ਫਿਲਮ ਦੇਖਣ ਗਿਆ, ਵਿੱਚ ਨਾ 4 ਵਿਲਨ ਇੱਕ ਬੈਂਕ ਨੂੰ ਲੁੱਟਣ ਦਾ ਪਲਾਨ ਬਣਾਉਣੇ, ਤੇ ਸਾਲੇ ਨੇ ਬਾਹਰ ਬੈਠੇ ਨੇ ਬੰਨ ਫੇਰ ਤੇ ਕਾਚ ਲਾਤੀ। ਯਾਰ ਕਹਿੰਦੇ ਚੋਰੀ ਹੋਣੀ ਹੈ। ਬੂਟੀ ਪੀ ਕੇ ਫਿਲਮ ਵੇਖਣ ਗਿਆ, ਉਹ ਕਹਿੰਦੀ ਮੇਰੇ ਕਰਨ ਅਰਜੁਨ ਆਏਗੇ, ਕਹਿੰਦਾ ਬਾਜੀ ਉਹ ਬਿਲੀਅਰ ਤੇ ਬੈਠੇ ਹੋਏ। ਯਾਰ ਬੂਟੀ ਪੀ ਕੇ ਫਿਲਮ ਦੇਖਣ ਚਲੇ ਗਿਆ ਨੋਨੀ, ਉਹਨਾਂ ਨੇ ਕਿਹਾ ਸਾਤੋਂ ਕੋ ਸਾਥ ਮਾਰੂੰਗਾ, ਤੇ ਉਹਨਾਂ ਨੂੰ ਕਹਿੰਦਾ ਯਾਰ ਮੈਨੂੰ ਬਾਹਰ ਕਟਾ ਦੋ ਯਾਰ। ਕੱਲਾ ਭਰਾ ਸੀ, ਕੱਲਾ ਹੀ ਬੂਟੀ ਪੀ ਕੇ ਫਿਲਮ ਦੇਖਣ ਗਿਆ, ਮੈਂ ਸਾਤੋਂ ਕੋ ਸਾਥ ਮਾਰੂਗਾ, ਕਹਿੰਦਾ ਲਓ ਭਾਈ ਵੇ ਨਾ ਤੁਸੀਂ ਵੀ ਰੜੇ ਗਏ। ਯਾਰ ਫਿਲਮ ਨਹੀਂ ਆਂਦਾ, ਫਿਲਮ 'ਚ ਸੀਨ ਆਂਦਾ ਵਾ ਤੂੰ ਕਹੇ ਤਾਂ ਮੈਂ ਭੌਂਕੂ, ਤੇ ਬਾਹਰ ਬੈਠੇ ਕਰਿਆ ਵਾਓ ਮਨ ਅਹੀਂ ਤੇ ਮੰਨਣਾ ਫਿਲਮ ਵੇਖਣ ਗਿਆ ਬੂਟੀ ਪੀ ਕੇ, ਉਹਨਾਂ ਨੇ ਬੰਬ ਰੱਖਿਆ ਤੇ ਬਾਹਰ ਚਲਾ ਗਿਆ। ਬੂਟੀ ਪੀ ਕੇ ਫਿਲਮ ਦੇਖਣ ਗਿਆ ਤੇ ਪਿਛਲੀਆਂ ਸੀਟਾਂ ਨੂੰ ਜਾਈ ਜਾਂਦੇ, ਮੈਂ ਕਿਹਾ ਕੀ ਹੋਇਆ, ਕਹਿੰਦਾ ਰਾਈ ਸਾਹਿਬ ਬੜੇ ਗੁੱਸੇ ਚ ਭਾਈ। ਬੂਟੀ ਪੀ ਕੇ ਫਿਲਮ ਦੇਖਣ ਗਿਆ, ਵਿੱਚ ਰਾਜ ਸਾਹਿਬ ਕੋਲ ਉਧਰ ਆਉਂਦੇ, ਘੱਟਾ ਉੱਡਣ ਬਾਹਰ ਬੈਠੇ ਕਰੀ ਫਹਦ ਮੁਸਤਫਾ ਨੇ ਫਿਲਮ ਦੇ ਵਿੱਚ ਕਿਹਾ ਆਵਾਮ ਦੇ ਬਾਰੇ ਚ ਗੱਲ ਕਰ ਰਿਹਾ ਹੈ, ਇਹ ਜਾਹਿਲ ਹੈ, ਇਹ ਇੱਕ ਕੌਮ ਨਹੀਂ ਹੈ, ਉਹ ਤਾਂ ਕਹਿੰਦਾ ਜ਼ਲੀਲ ਹੋਣਾ ਹੈ ਅਸੀਂ। ਸੋਮਬੇਟ ਫਿਲਮ ਦੇਖੀ ਤੇ ਪਹਿਲਾ ਖਤਰਨਾਕ ਸੀਨ ਆਉਣ ਲੱਗਾ ਕਰਦਾ। ਬੂਟੀ ਪੀ ਕੇ ਫਿਲਮ ਵੇਖਣ ਗਿਆ ਤੇ ਨਾਲ ਦੇ ਨੂੰ ਕਹਿੰਦੇ ਆ ਸਿਨੇਮਾ ਘੁੰਮਣ ਦੇ ਆ ਕਿ ਮੈਨੂੰ ਲੱਗਣ ਦੇ। ਯਾਰ ਬੂਟੀ ਪੀ ਕੇ ਫਿਲਮ ਦੇਖਣ ਚੱਲ ਗਿਆ ਆਪਣੀ ਵਿਸ਼ੂਕ ਨਾਲ, ਘੰਟੇ ਬਾਅਦ ਹੋਸ਼ ਆਈ ਤੇ ਉਹ ਸੱਸ ਨਿਕਲੀ ਕਿ ਨਾ ਉਹ ਬੂਟੀ ਪੀ ਕੇ ਤੇ ਉੱਪਰ ਗੈਲਰੀ ਤੇ ਬੈਠਾ ਤੇ ਸਾਰਾ ਮੈਨੂੰ ਯਾਰ ਲਾ ਖੂਜ ਜੇ ਫਿਲਮ ਲਾਤੀ ਯਾਰ ਤੱਲੇ ਕੇ ਮਿੱਠਾ ਭਾਈ ਬਗੈਰ ਬੂਟੀ ਪੀਣ ਤੋਂ ਹੀ ਫਿਲਮ ਵੇਖਣ ਚੱਲ ਗਿਆ ਤੇ ਇਹਨੂੰ 1-2 ਸੀਨ ਪਸੰਦ ਨਹੀਂ ਹੈ ਤੇ ਨਿਕਲ ਆਇਆ ਤਾਂ ਸਿਨੇਮੇ ਦੀ ਆਂਦੇ ਆਂਦੇ ਸਕਰੀਨ ਦੀ ਨਾ ਸੁੱਚ ਖਿੱਚ। ਦਾਰਸ਼ ਫਿਲਮ ਦੇਖਣ ਗਿਆ, ਇੰਜ ਕਰਕੇ ਫਰੰਟ ਤੇ ਬੈਠਾ, ਬੂਟੀ ਕੇ ਸਾਦਾ ਦਾਰਸ਼ ਸਾਦਾ ਹੀ ਇੰਜ ਕਰਕੇ ਫਰੰਟ ਤੇ ਬਿਲਕੁਲ ਪਹਿਲੀ ਸੀਟ ਤੇ ਬੈਠਾ। ਉਹ ਹੀਰੋਇਨ ਜਿਹੜਾ ਵੀ ਰੋਲ ਕਰਨਾ ਸੀ ਇਹਨੂੰ ਵੇਖ ਹਾਂ ਦਾਦਰ ਕਿ ਇਹ ਕੌਣ ਚਲੋ ਜੀ। ਦਾਨਿਸ਼ ਭਾਈ ਫਿਰ ਸਾਦਾ ਹੀ ਫਿਲਮ ਵੇਖਣ ਚਲੇ ਗਿਆ ਤੇ ਸਭ ਤੋਂ ਅਗਲੀ ਲਾਈਨ ਤੇ ਬੈਠਾ, ਕੋਈ ਅੱਛੀ ਗੱਲ ਹੋਵੇ ਹਾਂਜੀ ਕਲੈਪ ਕਰਾਓ। ਯਾਰ ਸਾਦਾ ਹੀ ਫਿਲਮ ਦੇਖਣ ਡਿਆ ਤੇ ਯਕਦਮ ਉੱਠ ਗਿਆ, ਮੈਂ ਕਿਧਰ ਕਹਿੰਦਾ ਬੂਟੀ ਪੀ ਕੇ। ਸਲਮਾਨ ਅਰਸ਼ਦ ਸਿਨੇਮੇ 'ਚ ਫਿਲਮ ਵੇਖਣ ਦੇ ਸਭ ਤੋਂ ਅਗਲੀ ਸੀਟ ਤੇ ਬੂਟੀ ਪੀ ਕੇ ਨਾਲ ਹਾਜੀ ਸਾਹਿਬ ਵੀ ਅੱਗੇ ਛੋਟਾ ਟੇਬਲ, ਬੂਟੀ ਦਾ ਜੱਗ ਤੇ ਨਿੱਕਾ ਗਲਾਸ। ਹਰ ਸਸਪੈਂਸ ਵਾਲੇ ਸੀਨ ਤੇ ਬੂਟੀ ਵੀ। ਭਾਈ ਫੈਸਲ ਦੀ ਵੀ ਫਿਲਮ ਆਈ ਸੈਲਵੇ 'ਚ ਲੱਗੀ, ਜਿਹੜੀ ਫਿਲਮ ਦੇਖਣ ਕੇ ਤੇ ਐਂਡ ਤੇ ਆਇਆ ਜਿਹੜਾ ਆਪਣੀ ਮਾਂ ਨਾਲ ਪਿਆਰ ਕਰਦਾ ਫੈਸਲ ਫਰੰਟ ਤੇ ਬੈਠੇ, ਬਿਲਕੁਲ ਫਰੰਟ ਤੇ ਬੈਠੇ ਆ ਕਿ ਫਿਲਮ ਦੇਖਣੇ ਮਜ਼ਾ ਲੈ ਰਹੇ, ਸਿਗਰਟ ਲਾਤੇ ਇੰਜ ਕਰਕੇ। ਅਨਿਲ ਕਪੂਰ ਸਾਹਿਬ ਇੰਜ ਕਰਕੇ ਸੀਨ ਕਰ ਕਹਿੰਦੇ ਓਏ ਉਹ ਬੈਠਾ ਹੀ ਮੰਡਾਂਗ ਡਾਂਸ ਨੱਚਣਾ ਬੰਦਾ। ਭਾਈ ਫੈਸਲ ਫਰੰਟ ਸੀਟ ਦਾ ਤੇ ਵਿਆਹ ਤੇ ਸੇਰਾ ਬੰਦੀ ਤੋਂ ਪਹਿਲੇ ਕਹਿੰਦਾ ਇੱਕ ਮਿੰਟ ਮੈਂ ਪਹਿਲੇ ਦੋਲਾ ਕਹਿ ਲਵਾਂ। ਕੰਡ ਦੀ ਪੀਂਗ ਬੁਲੰਦੀਆਂ
ਯਾਰ ਭਾਈ ਫੈਸਲ ਮੇਰੀ ਪਹਿਲੇ ਗੱਲ ਸੀ ਭਾਈ ਫੈਸਲ ਸਿਨੇਮੇ 'ਚ ਸਭ ਤੋਂ ਫਰੰਟ ਵਾਲੀ ਸੀਟ ਤੇ ਬਹਿ ਕੇ ਫਿਲਮ ਦੇਖਣ ਦੇ ਤੇ ਢਿੱਡ ਸਕਰੀਨ ਨੂੰ ਲੱਗਣ ਦੇ ਯਾਰ ਭਾਈ ਫੈਸਲ ਬੂਟੀ ਪੀ ਕੇ ਸਭ ਤੋਂ ਫਰੰਟ ਤੇ ਬੈਠੇ ਹੋਏ ਆ ਉਧਰੋਂ ਨੀਲ ਕਪੂਰ ਸਾਹਿਬ ਨੇ ਐਂਟਰੀ ਕੀਤੀ ਕਹਿੰਦਾ ਯਾਰ ਮੁਦੱਸਰ ਫਰੰਟ ਤੇ ਬਿਲਕੁਲ ਪਹਿਲੀ ਸੀਟ ਤੇ ਬਹਿ ਕੇ ਨਾ ਫਿਲਮ ਦੇਖਣ ਡਿਆ ਇਹਦੇ ਟਿੰਡ ਦੇ ਵਿੱਚ ਇੱਕ ਹੋਰ ਛੋਟੀ ਸਕਰੀਨ ਨਜ਼ਰ ਆਉਣ ਡਈ ਪਿੱਛੋਂ ਸ਼ੁਆਬ ਹੈ ਉਹ ਭਾਈ ਮੁਦੱਸਰ ਸਿਨੇਮੇ 'ਚ ਫਿਲਮ ਵੇਖਣ ਦੇ ਕੋਈ ਸੀਨ ਆਇਆ ਤੇ ਮੁਮਤਾਜ਼ ਬੇਗਮ ਇਹਨੂੰ ਵੀ ਪਿਆਰ ਦੇ ਯਾਰ ਮੁਦੱਸਰ ਫਰੰਟ ਤੇ ਬਹਿ ਕੇ ਫਿਲਮ ਦੇਖਣ ਡਿਆ ਤੇ ਪਿਛਲੀ ਸੀਟ ਵਾਲੇ ਨੇ ਸਿਰ ਤੇ ਕੱਪ ਰੱਖਿਆ ਹੋਇਆ ਭਾਈ ਮਿੱਠਾ ਸਿਨੇਮਾ ਫਿਲਮ ਦੇਖਣ ਗਿਆ ਤਾਂ ਹੀਰੋ ਆ ਹੀ ਨਹੀਂ ਰਿਹਾ ਫਿਲਮ 'ਚੋਂ ਕਹਿੰਦਾ ਪਹਿਲੇ ਉਹਨੂੰ ਚੁੱਪ ਕਰਾਓ ਯਾਰ ਦਾਰਿਸ਼ ਫਿਲਮ ਦੇਖਣ ਗਿਆ ਵਾ ਉਹਨੇ ਟਿਕਟਾਂ ਨਹੀਂ ਦਿੰਦਾ ਕਹਿੰਦਾ ਭਾਜੀ ਤਾਮਲੀ ਫਿਲਮ ਕੱਲ ਲੱਗਣੀ ਹੈ ਯਾਰ ਦਾਨਿਸ਼ ਨੇ ਇੰਜ ਕਰਕੇ ਟਿਕਟ ਲੈ ਕੇ ਸਿਨੇਮੇ ਦੇ ਅੰਦਰ ਵੜਨ ਲੱਗਾ ਕੋਈ ਬੰਦਾ ਕਹਿੰਦਾ ਤੁਸੀਂ ਫਿਲਮ ਦੇਖਣੀ ਕਹਿੰਦਾ ਹਾਂਜੀ ਕਹਿੰਦਾ ਸਾਰੀਆਂ ਲਾਈਟਾਂ ਬਾਲ ਦੇ ਮਿੱਠਾ ਬੂਟੀ ਪੀ ਕੇ ਫਿਲਮ ਵੇਖਣ ਗਿਆ ਉਹ ਵਿਲਨ ਨੇ ਕੁੜੀ ਚੁੱਕੀ ਕਹਿੰਦਾ ਧਿਆਨ ਨਾਲ ਡੇਗ ਨਾ ਵੇਖ ਬੂਟੀ ਪੀਤੀ ਹੈ ਮਿੱਠਾ ਫਿਲਮ 'ਚ ਹੀਰੋ ਲੱਗ ਗਿਆ ਵਾ 3 ਘੰਟੇ ਦੀ ਫਿਲਮ 'ਚ 6 ਘੰਟੇ ਦੀਆਂ ਗੱਲਾਂ ਕਰ ਗਿਆ ਯਾਰ ਭਾਈ ਫੈਸਲ ਇੰਜ ਕਰਕੇ ਨਾ ਫਰੰਟ ਸੀਟ ਤੇ ਬੈਠੇ ਤੇ ਲੜਕੀ ਨੇ ਕਿਹਾ ਕਦੋਂ ਆਏਗਾ ਬਾਬਲ ਕਹਿੰਦਾ ਆ ਗਿਆ ਟਿਕਟ ਲੈ ਲਈ ਅੱਲਾ ਮਿੱਠਾਪੁਰੀਆ ਸਿਨੇਮੇ 'ਚ ਬੂਟੀ ਪੀ ਕੇ ਫਿਲਮ ਦੇਖ ਰਿਹਾ ਤੇ ਅਦਾਲਤ ਦਾ ਸੀਨ ਆ ਵਿੱਚ ਉਹ ਮੁਜਰਮ ਕਹਿ ਰਿਹਾ ਇਹ ਕਤਲ ਮੈਂ ਨਹੀਂ ਕੀਤਾ ਤੇ ਮਿੱਠਾ ਵਿੱਚ ਬੈਠੇ ਇਹਨੇ ਕੀਤਾ ਅਸੀਂ ਵੇਖੀ ਮਿੱਠਾ ਬੂਟੀ ਪੀ ਕੇ ਫਿਲਮ ਵੇਖਣ ਗਿਆ ਕੁੜੀ ਮਗਰ ਕਿੰਨੇ ਗੁੰਡੇ ਲੱਗੇ ਉਹਨੇ ਦੂਰੋਂ ਆਵਾਜ਼ ਮਾਰੀ ਵੀਰਾ ਕਹਿੰਦਾ ਕਲੋ ਤੁਹਾਡੀ ਯਾਰ ਇੰਜ ਕਰਕੇ ਭਾਈ ਫੈਸਲ ਨਾ ਫਰੰਟ ਤੇ ਬਹਿ ਕੇ ਫਿਲਮ ਦੇਖਣੇ ਹੀਰੇ ਮੇਰੇ ਜੀ ਕਹਿੰਦੀ ਘਰ ਕਬ ਆਓਗੇ ਕਹਿੰਦੇ ਅੱਗੇ ਤਾਂ 5 ਵਜੇ ਆਏ ਨਾ ਹੁੰਦਾ ਯਾਰ ਭਾਈ ਮਿੱਠਾ ਬੂਟੀ ਪੀ ਕੇ ਫਿਲਮ ਦੇਖਣ ਡਿਆ ਤੇ ਨਾਲ ਦੇ ਬੰਦੇ ਨੇ ਸਾਰੀ ਦੱਸੀ ਜਾਣ ਡਿਆ ਇਹਨੇ ਹੋਣਾ ਕਰਨਾ ਯਾਰ ਇਹਨੇ ਲੈ ਕੇ ਆਣਾ ਕਰ ਚੁੱਪ ਯਾਰ ਕਾਲੂ ਬੂਟੀ ਪੀ ਕੇ ਇੱਕੋ ਫਿਲਮ 2 ਵਾਰੀ ਦੇਖ ਆਇਆ ਮੈਂ ਕਿਹਾ ਇੰਨੀ ਕਹਤਾ ਇਹ ਫਿਲਮ ਦੇਖਣ ਪਹਿਲੇ ਵਾਲੀ ਸਹੀ ਸੀ ਯਾਰ ਭਾਈ ਬੂਟੀ ਪੀ ਕੇ ਸਿਨੇਮੇ ਤੋਂ ਬਾਹਰ ਇੰਗਲਿਸ਼ ਫਿਲਮ ਦੇ ਇਸ਼ਤਿਹਾਰ ਪੜ੍ਹ ਕੇ ਤੇ ਸਰਦਾਰੀ ਸਾਹਿਬ ਦੀ ਟਿਕਟਾਂ ਲੈ ਲਈਆਂ ਇੱਕ ਫਿਲਮ ਹੈ ਨਾ ਇੱਕ ਫਿਲਮ ਵੇਖ ਲਈ ਉਹ ਦੂਸਰੀ ਵਾਰੀ ਸ਼ੁਰੂ ਕੀਤੀ ਵੇਖਣ ਤੇ ਕਹਿੰਦਾ ਯਾਰ ਇਹਦਾ ਤਾਂ ਹੀਰੋ ਫਜ਼ੂਲ ਹੀ ਹੈ 15-20 ਟਿਕਟਾਂ ਲੈ ਲਈਆਂ ਫਿਲਮ ਫੇਰ ਨਹੀਂ ਦੇਖੀ ਮੈਂ ਕਿਹਾ ਫਿਲਮ ਨਹੀਂ ਦੇਖੀ ਕੰਨਾ ਲੈ ਉਹ ਗੇਟ ਦੇ ਬੰਦਾ ਫੜੇ ਜਾਂਦੇ ਆ ਐਪਰੀਸ਼ੀਏਟ ਹੈ ਇਹ ਮਿੱਠਾ ਸਟੈਂਡਿੰਗ ਮਿੱਠਾ ਚਲੋ ਯਾਰ ਆਪਣਾ ਬਹੁਤ ਬਹੁਤ ਜ਼ਿਆਦਾ ਖਿਆਲ ਰੱਖਣਾ ਦਾਨਿਸ਼ ਭਾਈ ਯਾਦ ਰੱਖਣਾ ਆਖਰੀ ਵਾਰੀ ਦਾਨਿਸ਼ ਭਾਈ ਬੂਟੀ ਪੀ ਕੇ ਫਿਲਮ ਵੇਖਣ ਗਏ 2.5 ਘੰਟੇ ਦੀ ਫਿਲਮ ਉਸ ਤੋਂ ਬਾਅਦ 3 ਘੰਟੇ ਦਾ ਮਜਮਾ ਲਾਇਆ ਉੱਥੇ ਦੇਖੋ ਵੀ ਲੋਕੀ ਹੁਣੇ ਯਾਰ ਗੱਲ ਕੀਤੀ ਮੈਂ ਜਵਾਬ ਜ਼ਰੂਰ ਦੱਸਦਾ ਜਵਾਬ ਦਿਓ ਬਗੈਰ ਨਹੀਂ ਜਿਮ ਚੋਂ ਬਾਹਰ ਨਿਕਲਣ ਦੇ ਤਾਂ ਸਿਗਰਟ ਦਾ ਥੁੱਕ ਲਾਂਦਾ ਯਾਰ ਆਪਣਾ ਖਿਆਲ ਰੱਖਣਾ ਨੋਨੀ ਨੇ ਟਿਕਟ ਲੈ ਕੇ ਇੰਜ ਕਰਕੇ ਇੱਧਰ ਨੋਨੀ ਟਿਕਟ ਲੈ ਕੇ ਇੰਜ ਕਰਕੇ ਸਿਨੇਮੇ ਦੇ ਅੰਦਰ ਵੜਿਆ ਤੇ ਉਧਰੋਂ ਅਮਰੀਸ਼ ਪੁਰੀ ਸਾਹਿਬ ਕਹਿੰਦੇ ਕਹਾਂ ਥੇ ਇਤਨੀ ਦੇਰ ਸੇ ਹਰਾਮਖੋਰ ਟਾਈਮਿੰਗ ਮੈਚ ਹੋ ਗਈ ਚਲੋ ਯਾਰ ਕਰ ਲੈ ਆਖਰੀ ਕਰ ਲੈ फिल्म देखने गया अब है अमरीशपुरी साहब कह रहे मुझे पता था तुम जरूर आओ ਆਪਣਾ ਖਿਆਲ ਰੱਖਣਾ ਬਹੁਤ ਬਹੁਤ ਜ਼ਿਆਦਾ ਕੱਟਣੀ ਆ ਉਹਨੇ ਭਾਈ ਮਿੱਠਾ ਇੱਕ ਫਿਲਮ ਦੇਖਣ ਗਿਆ ਤੇ ਰਮੇਸ਼ ਪੁਰੀ ਕਹਿੰਦਾ ਅਰੇ ਹਮ ਤੁਮਕੋ ਪਾਲਾ ਹੂੰ ਰੇ ਚਲੋ ਜੀ ਆਪਣਾ ਖਿਆਲ ਰੱਖਣਾ ਯਾਰ ਥੈਂਕ ਯੂ ਜੀ ਥੈਂਕ ਯੂ